ਸੱਜਣੋ ਤੇ ਮਿੱਤਰੋ अस्सलाम वालेकुम। मैं हाँ ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਤਾਲੀਮ ਕਿਸੇ ਵੀ ਮਾਸ਼ਰੇ ਨੂੰ ਨਾ ਸਿਰਫ ਮਹੱਜ਼ਬ ਬਣਾਉਣ ਵਿੱਚ ਅਹਿਮ ਕਿਰਦਾਰ ਅਦਾ ਕਰਦੀ ਹੈ ਬਲਕਿ ਉਹਨਾਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਵਿੱਚ ਵੀ ਉਹਦਾ ਕਿਰਦਾਰ ਬਹੁਤ ਅਹਿਮ ਹੁੰਦਾ ਹੈ। ਤੇ ਜਿਸ ਬੰਦੇ ਕੋਲ ਇਸ ਸ਼ੋਬੇ ਦੀ ਜ਼ਿੰਮੇਵਾਰੀ ਹੋਵੇ ਉਹ ਮਹਿਜ਼ ਇੱਕ ਵਜ਼ੀਰ ਹੀ ਨਹੀਂ ਬਲਕਿ ਕੌਮ ਦਾ ਮੈਮਾਰ ਵੀ ਹੁੰਦਾ ਹੈ ਤੇ ਉਹਨਾਂ ਦੀ ਤਰੱਕੀ ਤੇ ਖੁਸ਼ਹਾਲੀ ਦਾ ਜ਼ਾਮਨ ਵੀ। ਸਾਡੇ ਅੱਜ ਦੇ ਪ੍ਰਾਹੁਣੇ ਇੱਕ ਉਹ ਨੌਜਵਾਨ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਦੇ ਤਾਲੀਮੀ ਨਿਜ਼ਾਮ ਨੂੰ ਬਦਲਣ ਦਾ ਬੇੜਾ ਚੁੱਕਿਆ ਹੈ। ਉਹਨਾਂ ਦਾ ਤਾਲੁਕ ਜ਼ਿਲ੍ਹਾ ਕਸੂਰ ਦੇ ਸ਼ਹਿਰ ਫੂਲ ਨਗਰ ਦੇ ਇੱਕ ਮਾਰੂਫ ਸਿਆਸੀ ਖਾਨਦਾਨ ਦੇ ਨਾਲ ਹੈ। ਉਹ ਜ਼ਿਲ੍ਹਾ ਕਸੂਰ ਦੇ ਨਾਜ਼ਮ ਵੀ ਰਹਿ ਚੁੱਕੇ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਵਜ਼ੀਰ ਤਾਲੀਮ ਪੰਜਾਬ ਰਾਣਾ ਸਿਕੰਦਰ ਹਯਾਤ ਸਾਹਿਬ ਦੇ ਨਾਲ। ਰਾਣਾ ਸਾਹਿਬ ਸਲਾਮ ਅਲੈਕੁਮ। ਵਾਲੇਕੁਮ ਸਲਾਮ ਸਰ। ਪ੍ਰਾਹੁਣੇ ਦੇ ਵਿੱਚ ਖੁਸ਼ ਆਮਦੀਦ ਕਹਿੰਦੇ ਆ ਜਨਾਬ ਨੂੰ। ਵਾਗਲਾ ਸਰ, ਜਨਾਬ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਘਰ। ਮਿਹਰਬਾਨੀ ਸਰ, ਮਿਹਰਬਾਨੀ ਸਰ। ਤੇ ਰਾਣਾ ਸਾਹਿਬ ਬਚਪਨ ਤੋਂ ਆਗਾਜ਼ ਕਰਦੇ ਆ, ਕੈਸਾ ਗੁਜ਼ਰਿਆ ਬਚਪਨ ਸਰ ਤੇ ਕਿੱਥੇ ਗੁਜ਼ਰਿਆ? ਸਰ ਬੜਾ ਅੱਛਾ ਗੁਜ਼ਰਿਆ ਤੇ 5 ਸਾਲ ਆਪਣੇ ਪਿੰਡ ਰਿਹਾ। ਅੱਛਾ। ਔਰ 1.5 ਸਾਲ ਉੱਥੇ ਹੀ ਸਰਕਾਰੀ ਸਕੂਲ ਗਿਆ। ਫਿਰ ਸ਼ਹਿਰ ਦੇ ਕਰੀਬ। ਅੱਛਾ, ਤੁਸੀਂ ਵੀ ਸਰਕਾਰੀ ਸਕੂਲ 'ਚ ਹੀ ਪੜ੍ਹੇ ਹੋ? ਜੀ, ਮੈਂ ਪਹਿਲਾ ਸਾਲ ਡੇਢ ਉੱਥੇ ਪੜ੍ਹਿਆ। ਫਿਰ ਸਾਡਾ ਪਿੰਡ ਜਿਹੜਾ ਹੈ ਗੁਲਜ਼ਾਰ ਜਾਗੀਰ ਫੂਲ ਨਗਰ ਸ਼ਹਿਰ ਤੋਂ 1 ਕਿਲੋਮੀਟਰ ਤੇ। ਅੱਛਾ ਜੀ। ਫਿਰ ਰੋਜ਼ ਪੁਰਾਣੇ ਜ਼ਮਾਨੇ ਤੇ ਫਿਰ ਇਲੈਕਟ੍ਰਿਕ ਬੱਸਾਂ ਤੇ ਹੁੰਦੀਆਂ ਨਹੀਂ ਸੀ। ਹਾਂਜੀ ਹਾਂਜੀ। ਤੇ ਉਦੋਂ ਘੋੜਿਆਂ ਤੇ ਟਾਂਗਿਆਂ ਦਾ ਰਿਵਾਜ ਸੀ ਤੇ ਉਹਦੇ ਤੇ ਬਹਿ ਕੇ ਫੂਲ ਨਗਰ ਸ਼ਹਿਰ ਗਿਆ। ਉੱਥੇ ਇੱਕ ਆਬਿਦ ਕੈਂਬਰਿਜ ਸਕੂਲ ਸੀ, ਉੱਥੇ ਕਰੀਬਨ 6 ਮਹੀਨੇ ਪੜ੍ਹਿਆ। ਔਰ ਉਸ ਤੋਂ ਬਾਅਦ ਐਚਐਨ ਗਿਆ। ਭਰਪੂਰ ਸ਼ਰਾਰਤੀ ਸਾਂ। ਅੱਛਾ ਜੀ। ਸਾਰੇ ਪਿੰਡ 'ਚ ਚੱਕਰ ਲਾਈਦੇ ਸੀ। ਮੇਰੇ ਦਾਦਾ ਜੀ ਨੂੰ ਘੋੜਿਆਂ ਦਾ ਬੜਾ ਸ਼ੌਕ ਸੀ, ਹਾਰਸ ਰਾਈਡਿੰਗ ਕਰੀਦੀ ਸੀ। ਸਹੀ ਹੈ। ਔਰ ਪਿੰਡ ਦੇ ਬੱਚਿਆਂ ਨਾਲ ਸ਼ਾਮ ਨੂੰ ਖੇਡੀਦਾ ਸੀ। ਜ਼ਬਰਦਸਤ। ਔਰ ਉਸ ਜ਼ਮਾਨੇ 'ਚ ਫਿਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰਕਾਰੀ ਸਕੂਲ ਜਿਹੜੇ ਨੇ ਉਹਨਾਂ ਦੇ ਅਸਾਤਜ਼ਾ ਬੜਾ ਬਿਲੀਵ ਕਰਦੇ ਸੀ ਤਖਤੀ ਲਿਖਣ 'ਚ। ਤਖਤੀ ਲਿਖਣ ਕਿ ਲਿਖਾਈ ਅੱਛੀ ਹੋਵੇ। ਲਿਖੀ ਤਖਤੀ ਵੀ ਲਿਖੀ? ਜੀ ਲਿਖੀ 6 ਮਹੀਨੇ ਲਿਖਦੇ ਨੇ। ਤੇ ਸ਼ਰਾਰਤਾਂ ਤੁਸੀਂ ਕਰਦੇ ਰਹੇ ਹੋ ਤੇ ਕੋਈ ਐਸੀ ਸ਼ਰਾਰਤ ਜਿਹੜੀ ਅੱਜ ਤੱਕ ਯਾਦ ਹੋਵੇ ਤੇ ਜਿਹਦੇ ਤੇ ਕਦੀ ਮਾਰ ਵੀ ਪਈ ਹੋਵੇ? ਸਰ ਮਾਰ ਤਾਂ ਮੈਨੂੰ ਜ਼ਿੰਦਗੀ 'ਚ 2 ਵਾਰੀ ਪਈ ਹੈ। ਡਾਂਟ ਬਹੁਤ ਵਾਰੀ ਪਈ ਔਰ ਸ਼ਰਾਰਤਾਂ ਵੀ ਇੰਨੀਆਂ ਨੇ ਕਿ ਲਿਸਟ ਕਿੱਥੋਂ ਸ਼ੁਰੂ ਕਰਾਂ। ਬਟ ਇੱਕ ਤੁਹਾਨੂੰ ਉਂਝ ਸੁਣਾ ਦੇਣਾ ਕਿ ਜਦੋਂ ਅਸੀਂ ਪਿੰਡ ਰਹਿੰਦੇ ਸੀ ਜੀ ਤੇ ਰਾਣਾ ਫੂਲ ਸਾਹਿਬ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਕਰੇ ਔਰ ਮੇਰੇ ਵਾਲਿਦ ਸਾਹਿਬ ਵੀ ਉਦੋਂ ਇੰਡੀਪੈਂਡੈਂਟ MNA ਜਿੱਤੇ, ਫਿਰ PMLN 'ਚ ਆਏ ਤੇ ਉਹਨਾਂ ਨੂੰ ਲੋਕ ਮਿਲਣ ਆਉਂਦੇ ਸੀ ਤੇ ਥੱਲੇ ਘੋੜੇ ਖੜੇ ਕਰ ਦਿੰਦੇ ਸੀ। ਅੱਛਾ ਜੀ। ਤੇ ਅਸੀਂ ਬੱਚੇ ਸਾਂ ਸ਼ਰਾਰਤੀ ਔਰ ਸਾਰੇ ਕਜ਼ਨ ਇਕੱਠੇ ਹੋਏ ਤੇ ਅਸੀਂ ਉਹਨਾਂ ਨੇ ਉੱਤੇ ਜਾਣਾ। ਵਾਲਿਦ ਸਾਹਿਬ ਕੋ ਥੱਲੇ ਪਾਣੀ ਚਾਰਾ ਪਾ ਜਾਂਦੇ ਸੀ। ਅਸੀਂ ਘੋੜਿਆਂ ਦੀਆਂ ਲਗਾਵਾਂ ਕਿਉਂਕਿ ਰਾਈਡਿੰਗ ਆਉਂਦੀ ਸੀ ਤੇ ਉਸੇ ਟਾਂਗੇ ਨੂੰ ਭਜਾਣਾ। ਫਿਰ ਸਾਰੇ ਥਾੜ 'ਚ ਇੱਕ ਵਾਰੀ ਇਸ ਤਰ੍ਹਾਂ ਹੋਇਆ ਕਿ ਮਹਿਮਾਨਾਂ ਨੇ ਵਾਪਸ ਜਾਣਾ ਸੀ ਤੇ ਉਹਨਾਂ ਨੂੰ ਲੱਭੇ ਨਾ। ਪਿੰਡ ਦੀ ਮਸਜਿਦਾਂ 'ਚ ਐਲਾਨ ਹੋ ਰਹੇ ਨੇ ਕਿ ਟਾਂਗਾ ਕਿੱਧਰ ਗਿਆ। ਅੱਛਾ। ਤੇ ਮੋਟਰਸਾਈਕਲਾਂ ਤੇ ਸਾਨੂੰ ਸਾਡੇ ਮੈਨੇਜਰਸ ਲੱਭਦੇ ਫਿਰ ਰਹੇ ਨੇ। ਪਤਾ ਲੱਗਾ ਕਿ ਉਹ ਬੱਚੇ ਲੈ ਗਏ ਨੇ। ਤੇ ਪਿੱਛੇ ਫਿਰ ਮੈਂ ਵੇਖਿਆ ਕਿ ਮੇਰੇ ਦਾਦਾ ਜੀ ਗੱਡੀ ਤੇ ਆ ਰਹੇ ਨੇ ਕਿ ਉਹ ਵੇਖਣ ਕੀ ਕਰ ਰਹੇ ਨੇ। ਕਿੱਥੇ ਚਲੇ ਗਏ? ਅਸੀਂ ਉੱਥੇ ਹੀ ਫਿਰ ਉਹ ਘੋੜਾ ਤੇ ਟਾਂਗਾ ਛੱਡਿਆ ਔਰ ਫਸਲਾਂ 'ਚੋਂ ਭੱਜਦੇ ਡਰਦੇ ਸ਼ਾਮ ਨੂੰ ਮਗਰਿਬ ਤੋਂ ਬਾਅਦ ਪਿੰਡ ਆਏ। ਔਰ ਫਿਰ ਖੈਰ ਦਾਦਾ ਜੀ ਕੋ ਬੜੀ ਡਾਂਟ ਪਈ। ਬੜੇ ਜ਼ਿੰਦਗੀ ਦੇ ਲੈਸਨਸ ਨੇ ਜੀ, ਸ਼ਰਾਰਤਾਂ ਵੀ ਨਾਲ ਨਾਲ ਹੀ। ਬਚਪਨ ਦੇ ਦੋਸਤਾਂ ਨਾਲ ਅੱਜ ਵੀ ਮੁਲਾਕਾਤ ਹੁੰਦੀ ਹੈ ਜਾਂ ਉਹ ਰਾਬਤੇ ਖਤਮ ਹੋ ਗਏ ਬਚਪਨ ਦੇ ਦੋਸਤਾਂ ਦੇ? ਜੀ ਬੜੀ ਹੁੰਦੀ ਹੈ। ਪਿੰਡ ਦੇ ਜਿਹੜੇ ਮਾੜੇ ਦੋਸਤ ਸਨ ਉਹਨਾਂ ਦਾ ਵੀ ਧਿਆਨ ਕਰੀਦਾ ਹੈ। ਉਹਨਾਂ ਨਾਲ ਪਿੰਡ ਜਾ ਕੇ ਦੋਸਤੀ ਤਾਂ ਕਿਸੇ ਨਾਲ ਵੀ ਹੋ ਸਕਦੀ। ਔਰ ਫਿਰ ਐਚਐਨ ਕਾਲਜ ਬੋਰਡਿੰਗ 'ਚ ਰਹੇ 12 ਸਾਲ ਤੇ ਅੱਜ ਵੀ ਅਲਹਮਦੁਲਿਲਾ ਸਾਰੇ ਮੇਰੇ ਸਿੰਧ ਦੇ ਦੋਸਤ, ਬਲੋਚਿਸਤਾਨ ਦੇ, KPK ਦੇ, ਬਲਕਿ ਉਹ ਉਹਨਾਂ ਨਾਲ ਜ਼ਿਆਦਾ ਦੋਸਤੀ ਕਿ 12 ਸਾਲ ਰਹੇ ਆ। 2-4-6 ਮਹੀਨੇ ਗੱਲ ਨਾ ਵੀ ਹੋਏ ਤੇ ਜ਼ਿੰਦਗੀ ਦਾ ਇੱਕ ਹਿੱਸਾ ਹੈ। ਦੋਸਤਾਂ ਯਾਰਾਂ ਨਾਲ ਫਿਰ ਯੂਨੀਵਰਸਿਟੀ ਦੇ ਯਾਰ ਜਿਹੜੇ ਨੇ ਮੇਲਸ ਐਂਡ ਫੀਮੇਲਸ ਬੋਥ ਅਰਾਊਂਡ ਦ ਵਰਲਡ, ਉਹਨਾਂ ਨਾਲ ਵੀ ਰਾਬਤਾ ਰਹਿੰਦਾ ਹੈ। ਕਦੇ ਜ਼ਿੰਦਗੀ 'ਚ ਟਰੈਵਲ ਕਰਾਂ, ਉਹਨਾਂ ਨੂੰ ਮਿਲਣਾ, ਉਹਨਾਂ ਨੂੰ ਬੁਲਾਉਣਾ, ਪੁਆਇੰਟਸ ਡਿਸਾਈਡ ਕਰਨੇ ਔਰ ਰੀਯੂਨੀਅਨਸ ਕਰਨੇ ਤੇ ਬਹੁਤ ਜ਼ਰੂਰੀ। ਜ਼ਿਆਦਾ ਪੜ੍ਹਨ ਦਾ ਸ਼ੌਕ ਸੀ, ਪੜ੍ਹਾਕੂ ਬੱਚੇ ਸੋ ਜਾਂ ਸ਼ਰਾਰਤੀ ਜ਼ਿਆਦਾ ਬੱਚੇ ਸੋ? ਸਰ ਸ਼ਰਾਰਤੀ ਵੀ ਸਾਂ, ਟੌਪ ਦਾ ਸਪੋਰਟਸਮੈਨ ਵੀ ਸਾਂ। ਮੈਂ ਅਲਹਮਦੁਲਿਲਾ ਆਪਣੀ HSN ਕਾਲਜ 'ਚ ਗਵਿਨ ਹਾਊਸ ਜਿਹੜਾ ਪਹਿਲੀ ਤੋਂ 5ਵੀਂ ਹੁੰਦਾ ਉਹਦਾ ਕ੍ਰਾਸ ਕੰਟਰੀ ਵਿਨਰ। 6-7 ਕਿਲੋਮੀਟਰ ਦੀ ਰੇਸ ਹੁੰਦੀ। ਇੰਗਲਿਸ਼ ਡਿਬੇਟਿੰਗ ਕੰਪੀਟੀਸ਼ਨ ਦਾ ਵਿਨਰ। ਅੱਛਾ। ਕੋ ਕਰਿਕੂਲਰਸ 'ਚ ਹਮੇਸ਼ਾ ਅੱਗੇ ਰਿਹਾ। ਫਿਰ ਕਾਲਜ ਟੀਮ ਦਾ ਕ੍ਰਿਕਟ ਦਾ ਕੈਪਟਨ, ਫੁੱਟਬਾਲ ਦਾ ਕਲਰ, ਐਥਲੈਟਿਕਸ ਦਾ ਕਲਰ, 4x100 ਮੀਟਰਸ ਦੇ ਵਿਨਰ ਹਾਂ ਮੈਂ। ਔਰ ਅਲਹਮਦੁਲਿਲਾ ਹੁਣ ਵੀ ਜਾਓ HSN 'ਚ ਬੋਰਡ ਲੱਗੇ ਨੇ ਤੇ ਸ਼ਰਾਰਤਾਂ ਵੀ ਕੀਤੀਆਂ, ਕੋ ਕਰਿਕੂਲਰਸ ਵੀ ਕੀਤੇ ਔਰ ਪੜ੍ਹਾਈ ਦਾ ਵੀ ਬਹੁਤ ਸ਼ੌਕ। ਪੜ੍ਹਾਈ ਦਾ ਵੀ? ਔਰ ਕਈ ਕਿਤਾਬਾਂ ਵਿਦਰਿੰਗ ਹਾਈਟਸ ਟੂ ਮੌਤ ਸਮੋਕ
टू द माउंटेन्स एको, टू फातिमा भुट्टो की कुछ किताबां, और फिर पोलिटिकल बायोग्राफी सारियां। अच्छा। मोहतरमा बेनज़ीर भुट्टो साहिबा दी भी पढ़ी, फिर मियाँ नवाज शरीफ के मुतअद्दिद किताबां जिहड़ियां ने वो पढ़ियां टू अंडरस्टैंड कि इस मुल्क नाल की ट्रैजडीज़ होइयां, की किने कीता। और मुशर्रफ साहब की किताब भी पढ़ी। और फिर मैं समझना कि किताबां पढ़न नाल ही बंदा ग्रो करदा है, जिंदगी च अगे जांदा है। तो किताबां ਦਾ ਹੁਣ ਵੀ ਸ਼ੌਕ ਜਦੋਂ ਟਾਈਮ ਮਿਲ ਜਾਏ ਜ਼ਰੂਰ ਪੜ੍ਹਨਾ। ਤੇ ਤੁਸੀਂ ਸਮਝਦੇ ਹੋ ਕਿ ਇਹ ਮਤਾਲਾ ਜਿਹੜਾ ਹੈ, ਸਟੱਡੀ ਕਰਨਾ, ਇਹ ਸ਼ਖਸੀਅਤ ਦੇ ਉੱਤੇ ਅਸਰ ਕਰਦਾ ਹੈ? ਬਹੁਤ ਜ਼ਿਆਦਾ। ਮਤਲਬ ਮੇਰੀ ਕਾਫੀ ਜ਼ਿੰਦਗੀ 'ਚ ਗਾਈਡਿੰਗ ਲਾਈਟ ਜਿਹੜੀ ਕਿਤਾਬ ਹੈ ਨਾ, ਉਹ ਨਿਕੋਲੋ ਮਾਕੀਵੈਲੀ ਦੀ ਕਿਤਾਬ ਹੈ ਦ ਪ੍ਰਿੰਸ। ਔਰ ਉਹਦੇ 'ਚ ਉਹਨੇ ਲਿਖਿਆ ਹੈ, ਵੇਖੋ ਉਸ ਜ਼ਮਾਨੇ 'ਚ ਉਹਨੇ ਲਿਖਿਆ ਕਿ ਬੀ ਅਵੇਅਰ ਆਫ ਦੀ ਫਲੈਟਰਰਸ, ਖੁਸ਼ਾਮਦੀਆਂ ਤੋਂ ਤੁਸੀਂ ਕਿਵੇਂ ਬਚਣਾ ਹੈ। ਕੁਰਸੀ ਤੋਂ ਜਿਵੇਂ ਤੁਸੀਂ ਸਵਾਲ ਕੀਤਾ ਕਿ ਪੁਰਾਣੇ ਦੋਸਤਾਂ ਨਾਲ ਰਾਬਤਾ ਹੈ, ਤੇ ਇਕਤਦਾਰ ਦੇ ਆਉਣ ਤੋਂ ਬਾਅਦ ਉਹਨੇ ਕਿਹਾ ਕਿ ਅਗਰ ਪੁਰਾਣੇ ਔਰ ਨਵੇਂ ਦੋਸਤ ਬਦਲ ਜਾਣ, ਸੋਚੋ ਟਰਬਲ ਵਿੱਚ ਹੋ। ਤੇ ਯੂਜ਼ ਆਫ ਸਟਿਕ ਦਾ ਦੱਸਿਆ ਕਿ ਕਿੰਨੀ ਫੋਰਸ ਇਸਤੇਮਾਲ ਕਰਨੀ ਹੈ, ਕਦੋਂ ਕਰਨੀ ਹੈ, ਮੁਹੱਬਤ ਨਾਲ, ਪਿਆਰ ਨਾਲ, ਅਕੀਦਤ ਨਾਲ, ਇਖਲਾਕ ਨਾਲ ਲੋਕਾਂ ਨੂੰ ਕਿਵੇਂ ਮੁਤਮਿਨ ਕਰਨਾ ਹੈ। ਸੋ ਕਿਤਾਬਾਂ ਤੋਂ ਬਹੁਤ ਕੁਝ ਸਿੱਖਣਾ, ਔਰ ਮੈਂ ਸਮਝਣਾ ਕਿ ਬੜਾ ਜ਼ਰੂਰੀ ਐਸਪੈਕਟ। ਭੁੱਲੇ ਸ਼ਾਹ ਨੂੰ ਵੀ ਬੜਾ ਪੜ੍ਹਿਆ, ਵਾਹ। ਸ਼ਾਕਿਰ ਇਲਾਹਾਬਾਦੀ ਨੂੰ ਬੜਾ ਪੜ੍ਹਿਆ, ਅਲਾਮਾ ਇਕਬਾਲ ਦੇ ਕਲਾਮ ਬੜੇ ਪੜ੍ਹਨਾ। ਹਾਂ, ਇਸ ਵਾਸਤੇ ਤਾਂ ਇਹ ਨਹੀਂ ਕਿ ਖਾਲੀ ਵੈਸਟ ਹੀ ਪੜ੍ਹਿਆ, ਅਲਹਮਦੁਲਿਲਾ। ਆਮ ਤੌਰ 'ਤੇ ਤਾਸਰ ਇਹੀ ਹੈ ਕਿ ਜਿਸਲੇ ਬੰਦਾ ਇਕਤਦਾਰ 'ਚ ਆ ਜਾਂਦਾ ਹੈ ਤੇ ਫਿਰ ਉਹ ਪੁਰਾਣੇ ਦੋਸਤਾਂ ਨੂੰ ਵੀ ਭੁੱਲ ਜਾਂਦਾ ਹੈ, ਤੇ ਫਿਰ ਉਹਦੀ ਟਿਊਨ ਵੀ ਬਦਲ ਜਾਂਦੀ ਹੈ, ਤੇ ਉਹਦੇ ਅੰਦਾਜ਼ ਵੀ ਬਦਲ ਜਾਂਦੇ ਨੇ, ਉਹਦੀ ਗੁਫ਼ਤਗੂ ਕਰਨ ਦਾ ਅੰਦਾਜ਼ ਵੀ ਬਦਲ ਜਾਂਦਾ ਹੈ। ਤੇ ਤੁਹਾਡੇ 'ਚ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਪਾਈ ਗਈ? ਸਰ ਮੈਨੂੰ ਇੱਕ ਨਾ ਤਜਰਬਾ ਹੋਇਆ, ਮੈਂ ਬੜਾ ਫੋਰਚੂਨੇਟ ਹਾਂ, ਮੈਂ ਸਮਝਣਾ ਕਿ ਮੈਂ 2017 'ਚ ਯੂਨੀਅਨ ਕਾਉਂਸਲ ਦਾ ਚੇਅਰਮੈਨ ਬਣਿਆ। ਜੀ ਹਾਂ। ਔਰ ਕਸੂਰ ਦੇ ਲੋਕਾਂ ਨੇ ਬੜਾ ਇਤਮਾਦ ਕੀਤਾ, ਮੈਂ ਯੰਗੈਸਟ ਚੇਅਰਮੈਨ ਜ਼ਿਲ੍ਹਾ ਕਾਉਂਸਲ ਬਣ ਗਿਆ। ਔਰ ਉਦੋਂ ਮੈਂ ਮਿਹਨਤ ਕੀਤੀ ਨੌਜਵਾਨਾਂ ਨਾਲ। ਤੇ ਮੈਨੂੰ ਇਹ ਯਾਦ ਹੈ ਕਿ ਮੈਂ ਚੇਅਰਮੈਨ ਜ਼ਿਲ੍ਹਾ ਕਾਉਂਸਲ ਸਾਂ, ਤੇ ਮੇਰੇ ਦਾਦਾ ਜੀ ਦੀ ਜਦੋਂ ਡੈਥ ਹੋਈ ਨਾ, ਤਾਂ ਉਸ ਤੋਂ ਚੰਦ ਘੰਟੇ ਪਹਿਲੇ ਉਹ ਡਾਕਟਰਸ ਹਸਪੀਟਲ ਆਏ, ਬਿਲਕੁਲ ਠੀਕ ਸਨ। ਔਰ ਮੈਂ ਉਹਨਾਂ ਕੋਲ ਬੜੇ ਲਾਈਫ ਲੈਸਨਸ ਲਏ। ਮੈਂ ਜ਼ਿੰਦਗੀ 'ਚ ਆਪਣੇ ਵਾਲਿਦ ਕੋਲੋਂ, ਸਪੈਸ਼ਲੀ ਆਪਣੇ ਦਾਦਾ ਕੋਲੋਂ ਮੈਂ ਬਹੁਤ ਸਿੱਖਿਆ। ਤੇ ਮੈਨੂੰ ਕਹਿਣ ਲੱਗੇ ਕਿ ਅੱਜ ਕਸੂਰ 'ਚ ਕੀ ਕੰਮ ਕੀਤੇ ਨੇ। ਮੈਂ ਦੱਸਿਆ, ਉਹ ਲੋਕ ਆਏ ਔਰ ਪੁੱਛਿਆ ਕਿਵੇਂ ਕੀਤੇ ਨੇ। ਮੈਂ ਕਿਹਾ ਕਿਸੇ ਅਫਸਰ ਕੋਲ ਗਿਆ, ਕਿਸੇ ਨੂੰ ਬੁਲਾ ਲਿਆ। ਤੇ ਮੈਨੂੰ ਕਹਿਣ ਲੱਗੇ ਕਿ ਬੇਟਾ ਪਹਿਲੀ ਗੱਲ ਹੈ ਕਿ ਕੰਮ ਕਰਨਾ ਖੁਦਾ ਨੇ, ਕੋਸ਼ਿਸ਼ ਤੂੰ ਕਰ ਲਈ, ਬਟ ਉਹਨਾਂ ਦੀ ਇੱਜ਼ਤ ਇੰਨੀ ਕਰੀ, ਉਹਨਾਂ ਨੂੰ ਇਹ ਨਾ ਲੱਗੇ ਕਿ ਤੂੰ ਇੱਕ ਵਜ਼ੀਰ ਹੈ। ਮੈਨੂੰ ਪਤਾ ਤੇਰੇ ਕੋਲ ਉੱਥੇ 100ਵਾਂ ਦੇ ਹਿਸਾਬ ਨਾਲ ਕਲਰਕਸ ਨੇ, ਆਪਰੇਟਰਸ ਨੇ, ਬਟ ਉਹਨਾਂ ਨੂੰ ਆਪਣੇ ਹੱਥ ਨਾਲ ਉੱਠ ਕੇ ਚਾਹ ਪਿਆ, ਉਹਨਾਂ ਨੂੰ ਗੱਡੀ 'ਚ ਬਹਾ ਕੇ ਆ, ਕੋਈ ਬਜ਼ੁਰਗ ਹੈ ਤੇ ਉੱਠ ਕੇ ਮਿਲ, ਉਹਨਾਂ ਦੀ ਸ਼ਫਕਤ ਨਾਲ, ਪਿਆਰ ਨਾਲ ਗੱਲ ਸੁਣ, ਇਖਲਾਕ ਅੱਛਾ ਰੱਖ। ਕੰਮ ਕਰਨਾ ਤੇਰੇ ਵੱਸ ਦੀ ਗੱਲ ਨਹੀਂ, ਬਿਲਕੁਲ ਠੀਕ, ਕੰਮ ਖੁਦਾ ਨੇ ਕਰਨਾ। ਔਰ ਮੈਂ ਆਪਣੇ ਘਰ ਦਾ ਦਰਵਾਜ਼ਾ, ਤੁਸੀਂ ਅੱਜ ਆਏ ਹੋ, ਕਿਸੇ ਨੇ ਤੁਹਾਨੂੰ ਨਹੀਂ ਰੋਕਿਆ ਹੋਇਆ। ਬਿਲਕੁਲ ਸਹੀ। ਮੈਂ ਕਦੇ, ਮੇਰੇ ਦਾਦਾ ਜੀ ਨੇ ਕਿਹਾ ਸੀ, ਮੈਂ ਹਾਲਾਂਕਿ DH 'ਚ ਰਹਿੰਦਾ, ਮੈਂ ਆਪਣੇ ਘਰ ਦਾ ਕਦੇ ਦਰਵਾਜ਼ਾ ਬੰਦ ਨਹੀਂ ਕੀਤਾ, ਕਿਉਂਕਿ ਅੱਜ ਅੱਲਾ ਨੇ ਕੁਰਸੀ ਦਿੱਤੀ ਹੈ, ਇਕਤਦਾਰ ਦਿੱਤਾ ਹੈ, ਸਦਾ ਨਹੀਂ ਰਹਿੰਦਾ। ਤਾਂ ਅਗਰ ਕੋਈ ਟੋਬਾ ਟੇਕ ਸਿੰਘ ਤੋਂ ਆ ਰਿਹਾ ਹੈ, ਕੋਈ ਮੁਲਤਾਨ ਤੋਂ ਖਾਤੂਨ ਆ ਰਹੀ ਹੈ, ਕੋਈ ਰਾਜਨਪੁਰ ਤੋਂ ਬੱਚੀ ਚੱਲੀ ਹੈ, ਉਹਦੀ ਫੀਸ ਦਾ ਮਸਲਾ ਹੈ, ਕਈ ਮਾਮਲਾਤ ਨੇ, ਤੇ ਉਹ ਵਾਪਸ ਚਲੀ ਜਾਏ, ਕਿਉਂਕਿ ਵਜ਼ੀਰ ਬਿਜ਼ੀ ਹੀ ਨਹੀਂ ਹੋ ਸਕਦਾ। ਲੱਗਦਾ ਹੈ ਕਿ ਤੁਹਾਡੀ ਗੁਫ਼ਤਗੂ ਤੋਂ ਲੱਗਦਾ ਹੈ ਕਿ ਤੁਹਾਡੀ ਸ਼ਖਸੀਅਤ ਦੇ ਉੱਤੇ ਤੁਹਾਡੇ ਦਾਦਾ ਜੀ ਦਾ ਬਹੁਤ ਜ਼ਿਆਦਾ ਅਸਰ ਹੈ। ਜੀ ਅਲਹਮਦੁਲਿਲਾ, ਉਹਨਾਂ ਦਾ ਵੀ ਔਰ ਮੇਰੇ ਵਾਲਿਦ ਸਾਹਿਬ ਦਾ ਵੀ। ਅੱਛਾ, ਦੋਨੋਂ। ऑनेस्टी मैं अपने वालिद साहब को सीखी, 1 रुपए की करप्शन ना करना, और फिर भी अल्लाह ने इन्ना रिस्क दिता है कि जिंदी इंतहा नहीं, और फिर कितना का कमाल होवे, की करना है। ਤੁਸੀਂ ਐਚਐਸਐਨ 'ਚ ਪੜ੍ਹੇ ਹੋ ਔਰ ਐਚਐਸਐਨ ਨੂੰ ਬੜਾ ਪਸੰਦ ਵੀ ਕਰਦੇ ਹੋ, ਤੁਸੀਂ ਐਡਮਾਇਰ ਵੀ ਕਰਦੇ ਹੋ, ਹਮੇਸ਼ਾ ਤੁਹਾਡੀ ਗੁਫ਼ਤਗੂ 'ਚ ਉਹਦਾ ਜ਼ਿਕਰ ਹੁੰਦਾ ਹੈ ਕਿ ਐਚਐਸਐਨ ਕਾਲਜ ਦੀ ਤਾਲੀਮ ਨੇ ਤੁਹਾਡੀ ਸ਼ਖਸੀਅਤ 'ਤੇ ਬੜਾ ਗਹਿਰਾ ਅਸਰ ਛੱਡਿਆ। ਲੇਕਿਨ ਤੁਸੀਂ ਬਹਿਸੀਅਤ ਵਜ਼ੀਰ ਤਾਲੀਮ ਸਮਝਦੇ ਨਹੀਂ ਕਿ ਐਚਐਸਐਨ ਜੈਸੇ ਜਿਹੜੇ ਅਦਾਰੇ ਨੇ ਉਹ ਕਿੰਨੇ % ਲੋਕਾਂ ਦੀ ਮਤਲਬ ਉਹਨਾਂ ਦੀ ਐਕਸੈਸ ਦੇ ਵਿੱਚ ਨੇ, ਤੇ ਕਿਆ ਆਮ ਬੰਦਾ ਤੇ ਜ਼ਾਹਿਰ ਹੈ ਉੱਥੇ ਨਹੀਂ ਜਾ ਸਕਦਾ, ਤੇ ਆਮ ਬੰਦੇ ਵਾਸਤੇ ਉਸ ਲੈਵਲ ਦੇ ਨਾ ਸਹੀ ਲੇਕਿਨ ਉਸ ਤੋਂ ਕੁਝ ਥੋੜ੍ਹੇ ਬਹੁਤੇ ਮਿਲਦੇ ਜੁਲਦੇ ਅਦਾਰੇ ਨਹੀਂ ਬਣਾਏ ਜਾ ਸਕਦੇ? ਤੇ ਬਣਾਏ ਜਾ ਸਕਦੇ ਨੇ, ਅਲਹਮਦੁਲਿਲਾ। ਆਓ ਤੁਹਾਨੂੰ ਇਸ ਸਾਲ ਅਸੀਂ ਜਿਹੜੇ 5 ਸੈਂਟਰ ਆਫ ਐਕਸਲੈਂਸ ਮੁਕੰਮਲ ਕੀਤੇ ਨੇ, ਪੀਰ ਮਹਿਲ 'ਚ ਜਾ ਕੇ ਵੇਖੋ, ਬਲਕਿ ਮੈਂ ਪਰਸੋਂ ਸਾਡੇ ਦਾਨੇ ਸਕੂਲ ਵਿਹਾੜੀ ਦਾ ਇਵੈਂਟ ਸੀ, ਕਿ ਵੇਖੋ ਕਿ ਐਚਐਸਐਨ 'ਚ ਇਹਦੇ 'ਚ ਕੋਈ ਫਰਕ ਨਜ਼ਰ ਆਉਂਦਾ। ਚਕਵਾਲ ਮੈਡਮ CM ਨੇ ਇਨੋਗਰੇਟ ਕਰ ਦਿੱਤਾ, ਪੀਰ ਮਹਿਲ ਕਰ ਦਿੱਤਾ, ਔਰ ਇਹ ਉਹ ਇਦਾਰੇ ਨੇ ਜਿਹੜੇ ਸ਼ਬਾਜ਼ ਸ਼ਰੀਫ ਸਾਹਿਬ ਦੇ ਟਾਈਮ ਤੋਂ ਕਨਸੀਵ ਹੋ ਰਹੇ ਸੀ, ਫਿਰ 4 ਸਾਲ ਜ਼ਾਲਿਮਾਂ ਨੇ ਬੰਦ ਰੱਖੇ। ਉਸਮਾਨ ਬੁਜ਼ਦਾਰ ਦੇ ਹਲਕੇ 'ਚ ਤੌਂਸੇ 'ਚ ਜਾ ਕੇ ਅਲਹਮਦੁਲਿਲਾ ਪਿਛਲੇ ਸਾਲ 'ਚ ਉਹ ਸਾਰੀ ਬਿਲਡਿੰਗ ਕੰਪਲੀਟ ਕਰਾਈ, ਔਰ ਇਸ ਸਾਲ ਕਲਾਸਾਂ ਚੱਲ ਗਈਆਂ ਨੇ। ਇਸੇ ਤਰ੍ਹਾਂ ਮਨਕੇਰੇ 'ਚ, ਔਰ ਫਿਰ ਇਹ ਐਚਐਸਐਨ ਵਰਗੇ ਇਦਾਰੇ ਕਿੱਥੇ ਬਣਾ ਰਹੇ ਆ? ਪੱਖਰ 'ਚ, DG ਖਾਨ 'ਚ, ਵਿਹਾੜੀ 'ਚ, ਪੀਰ ਮਹਿਲ 'ਚ, ਇਸ ਤਰ੍ਹਾਂ ਦੀ ਜਗ੍ਹਾ 'ਤੇ, ਔਰ ਮੈਪ ਕਰਕੇ
ਔਰ ਇਸੇ ਤਰ੍ਹਾਂ ਸੈਂਟਰਸ ਆਫ ਐਕਸਲੈਂਸ ਬਣਾ ਰਹੇ ਹਾਂ ਇਸ ਸਾਲ। ਹਰ ਜ਼ਿਲ੍ਹੇ ਦੇ ਵਿੱਚ 2-2 ਫਰਸਟ ਫੇਜ਼ ਵਿੱਚ, ਫਿਰ ਹਰ ਤਹਿਸੀਲ ਵਿੱਚ 2-2, ਔਰ ਬਾਕੀ ਓਵਰਆਲ ਜਿਹੜੇ ਸਕੂਲਸ ਨੇ ਉਹਨਾਂ ਦੀ ਵੀ ਗਵਰਨੈਂਸ, ਉਹਨਾਂ ਦੀ ਕੁਆਲਿਟੀ ਆਫ ਐਜੂਕੇਸ਼ਨ। ਤੇ ਕਿਆ ਇਸੀ ਇੱਕ ਆਮ ਸਕੂਲਾਂ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਪੈਦਾ ਕਰ ਮੈਂ ਸਕਦੇ? ਕਹਿਣ ਲੱਗਾ ਸਾਂ ਕਿ ਉਹੀ ਕੋਟਾ ਹੈ ਹੁਣ ਦਾਣੇ ਸਕੂਲਸ ਜੇ ਵੀ ਬਾਕੀ ਪ੍ਰੋਵਿੰਸਿਸ ਦੇ ਬੱਚਿਆਂ ਦਾ। ਅਸੀਂ ਇਹ ਨਹੀਂ ਕੀਤਾ ਕਿ ਅਸੀਂ ਪੰਜਾਬ ਦੇ ਬੱਚਿਆਂ ਵਾਸਤੇ ਬਣਾ ਦਈਏ, ਵੀ ਇਨਸ਼ੋਰਡ ਹਰ ਸੂਬੇ ਦਾ ਦਾਣੇ ਸਕੂਲ ਚ ਲਿਆਦਾ ਕੋਟਾ ਹੈ। ਅੱਛਾ। ਸੈਂਟਰਸ ਆਫ ਐਕਸਲੈਂਸ ਦੁਬਾਰਾ ਸ਼ੁਰੂ ਕੀਤੇ। ਦਾਣੇ ਸਕੂਲਸ ਦੀ ਤਾਦਾਦ 750 ਤੋਂ 1500 ਤੇ ਲਿਜਾ ਰਹੇ, ਡਬਲ ਸ਼ਿਫਟ ਸ਼ੁਰੂ ਕਰ ਰਹੇ। ਬਣਾਏ ਸ਼ਹਬਾਜ਼ ਸ਼ਰੀਫ ਸਾਹਿਬ ਨੇ, ਕੰਪਲੀਸ਼ਨ ਮਰੀਮ ਨਵਾਜ਼ ਸ਼ਰੀਫ ਨੇ ਹੁਣ 4 ਦੀ ਕੀਤੀ। ਜਿੱਥੇ 2000 ਬੱਚਾ ਪੜ੍ਹਦਾ ਉੱਥੇ ਆਫਟਰਨੂਨ ਸ਼ਿਫਟ ਦੇ ਵਿੱਚ ਉਹਨੂੰ 4000 ਤੇ ਲਿਜਾ ਰਹੇ। ਫਿਰ ਉਸ ਤੋਂ ਬਾਅਦ ਕਰੀਬਨ 150 ਦੇ ਕਰੀਬ ਸਕੂਲਸ ਆਫ ਐਮੀਨੈਂਸ ਫਰਸਟ ਫੇਜ਼, ਔਰ 150 ਜਿਵੇਂ ਮੈਂ ਕਿਹਾ ਸੈਕੰਡ ਫੇਜ਼। 300 ਸਕੂਲਾਂ ਦਾ ਮਤਲਬ ਹੈ ਹਰ ਤਹਿਸੀਲ 'ਚ 2 ਐਸੇ ਇਦਾਰੇ। ਔਰ ਇਹ ਮੈਂ ਵਸੂਖ ਨਾ ਕਹਿ ਰਿਹਾ, ਮੈਂ ਸਮਝਣਾ ਕਿ ਪ੍ਰਾਈਵੇਟ ਸੈਕਟਰ ਦੀ ਬੜੀਆਂ ਖਿਦਮਾਤ ਨੇ, ਬਟ ਲੋਕ ਮਹਿੰਗੀਆਂ ਫੀਸਾਂ ਤੋਂ ਵੀ ਤੰਗ ਨੇ। ਜਦੋਂ ਸਾਡੇ 3 ਸਾਲ ਮੁਕੰਮਲ ਹੋ ਜਾਣਗੇ, ਇਹ ਰਿਕਾਰਡਿੰਗ ਕਰ ਲਓ, ਸੇਵ ਕਰ ਲਓ ਆਪਣੇ ਕੋਲ, 3 ਸਾਲ ਬਾਅਦ, ਕਿਉਂਕਿ ਫਰਕ ਬਹੁਤ ਜ਼ਿਆਦਾ ਹੋ ਗਿਆ ਸੀ ਪ੍ਰਾਈਵੇਟ ਸਕੂਲਸ ਇੱਥੇ, ਸਰਕਾਰੀ ਇੱਥੇ। ਹੁਣ ਅਸੀਂ ਇੰਝ ਆ ਰਹੇ ਹਾਂ ਤੇ ਜਦੋਂ ਵੈਨ ਵੀ ਵਿਲ ਬੀ ਹੇਅਰ ਨੀਅਰ, ਇਹ ਜਿਹੜਾ ਪੈਂਡੂਲਮ ਹੈ ਨਾ, ਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਇੰਝ ਆਉਣਗੀਆਂ, ਕਿਉਂਕਿ ਉਹਨਾਂ ਨੂੰ ਤਾਂ ਇੱਕ ਦਿਨ ਵੀ ਘਾਟਾ ਪੈ ਗਿਆ ਤੇ ਨਹੀਂ ਚੱਲ ਸਕਦਾ। ਸਾਡੀ ਤਾਲੀਮ ਹੀ ਫਰੀ ਹੈ। ਔਰ ਫਿਰ ਅਗਰ ਇਸ ਕੌਮ ਦਾ 650 ਅਰਬ ਰੁਪਏ ਲੱਗ ਰਹੇ ਨੇ ਤੇ ਕਿਉਂ ਉਹਨਾਂ ਨੂੰ ਮਹਿੰਗੀਆਂ ਫੀਸਾਂ ਦੇਣੀਆਂ ਪੈਣ? ਕਿਉਂ 30 ਕਨਾਲ ਦਾ ਸਰਕਾਰੀ ਸਕੂਲ ਨਹੀਂ ਚੱਲ ਰਿਹਾ ਸੀ ਔਰ ਉੱਥੇ 10 ਮਰਲੇ ਦਾ ਪ੍ਰਾਈਵੇਟ ਸਕੂਲ ਜਿਹੜਾ 5 ਗੁਣਾ ਬੱਚੇ ਲੈ ਕੇ ਬੈਠੇ? ਸਾਡੇ ਕੋਲ ਗਰਾਊਂਡਸ ਨੇ, ਲੈਬਸ ਨੇ। ਹੁਣ ਟੀਚਰਾਂ ਦੀ ਹਾਜ਼ਰੀ, ਟੀਚਰਾਂ ਦੇ ਰੈਕਡ ਚੈੱਕ ਕਰ ਰਹੇ ਹਾਂ 10 ਸਾਲ ਦੇ। ਅਗਰ ਕਿਸੇ ਨੇ 100% ਰਿਜ਼ਲਟ ਦਿੱਤੇ, ਉਹਦੀ ਕਰੋ ਸੈਲਰੀ ਡਬਲ ਯਾਰ। ਕਿਉਂ ਜਜ਼ਾਨ ਨਹੀਂ ਦਿੰਦੇ? ਤੁਸੀਂ ਸਾਰੀ ਜ਼ਿੰਦਗੀ ਜਦੋਂ ਤੁਸੀਂ ਮੈਟ੍ਰਿਕ ਕੀਤਾ ਤੇ ਆਰਟਸ ਐਂਡ ਸਾਇੰਸ ਸੀ ਨਾ ਸਰ? ਜੀ ਹਾਂ। ਤੇ ਮੈਂ ਕੱਲ੍ਹ ਝੰਗ ਗਿਆ, 9ਵੀਂ ਜਮਾਤ ਦੀ 370 ਬੱਚੀਆਂ ਚੋਂ 180 ਬੱਚੀਆਂ ਮੈਟ੍ਰਿਕ ਇਨ ਟੈਕਨੋਲੋਜੀ ਪੜ੍ਹ ਰਹੀਆਂ ਨੇ। ਅਸੀਂ ਹੁਣ ਹਰ ਹਾਈ ਸਕੂਲ 7000 ਸਟੈਮ ਲੈਬਸ, 6000 ਇਸ ਸਾਲ ਔਰ 2000 ਤੋਂ ਅਗਲੇ ਸਾਲ 2 ਸਾਲਾਂ 'ਚ ਕੰਪਲੀਟ ਕਰਾਂਗੇ। ਰੋਬੋਟਿਕਸ ਸਿਖਾ ਰਹੇ। ਕਿੰਨੇ ਸਕੂਲਾਂ ਨੂੰ ਹੁਣ ਤੱਕ ਅਪਗ੍ਰੇਡ ਕਰ ਚੁੱਕੇ ਹੋ ਸਰ? ਪਹਿਲਾ ਜਿਹੜਾ ਅਸੀਂ ਬੜਾ ਵੱਡਾ ਪੰਜਾਬ ਦੇ ਫੇਵਰ ਕੀਤਾ ਨਾ, 1300 ਸਕੂਲ ਐਸੇ ਸਨ, ਇਹਨਾਂ ਨੇ ਕਿਹਾ ਹਾਈ ਸਕੂਲ ਹੋ ਗਏ ਨੇ, ਨਾ ਟੀਚਰ ਦਿੱਤੇ। ਅਸੀਂ ਰੈਸ਼ਨਲਾਈਜੇਸ਼ਨ ਕੀਤੀ। ਮਤਲਬ ਮੈਂ ਜਦੋਂ ਆਇਆ ਤੇ ਮੈਨੂੰ ਦੱਸਿਆ ਕਿ 1.25 ਲੱਖ ਟੀਚਰ ਸ਼ਾਰਟ ਨੇ। ਮੈਂ ਕਿਹਾ ਯਾਰ ਸਕੂਲਾਂ 'ਚ ਬੱਚਾ 1 ਕਰੋੜ, ਟੀਚਰ 3.25 ਲੱਖ, ਡਿਵਾਈਡ ਕਰਨਾ ਤੇ ਸਟੂਡੈਂਟ ਟੀਚਰ ਰੇਸ਼ੋ 30 31 32, ਇਹ ਤੇ ਗਲੋਬਲ ਸਟੈਂਡਰਡਸ ਦੀ ਹੈ। ਘੱਟ ਕਿੱਥੇ ਨੇ? ਡੇਟਾ ਐਨਾਲਿਸਿਸ ਕੀਤਾ, 20 ਲੱਖ ਬੱਚੇ ਗੋਸਟ ਨਿਕਲ ਆਏ। ਨਾਦਰਾ ਨੇ ਫਿਰ ਉਹਨੂੰ ਲਿੰਕ ਕੀਤਾ ਕਿ ਇੱਕ ਵਾਰੀ ਗੋਸਟ ਨਿਕਲ ਆਏ ਨੇ, ਅਗਲੀ ਵਾਰੀ ਵੀ ਤੇ ਆ ਸਕਦੇ ਨੇ। ਡੇਟਾ ਬੇਸ ਹੀ ਨਾਦਰਾ ਨੇ ਇੰਟੀਗ੍ਰੇਟ ਕਰਤਾ ਕਿ 25 ਰੁਪਏ ਫੀ ਬੱਚਾ ਦੇਵਾਂਗੇ। ਫਿਰ ਉਸ ਤੋਂ ਬਾਅਦ ਅਗਲਾ ਅਮਲ ਇਹ ਵੇਖਿਆ ਕਿ ਟੀਚਰ ਸ਼ਾਰਟੇਜ ਕਿੱਥੇ ਹੈ ਤੇ ਸਰਪਲਸ ਵੀ ਤੇ ਦੱਸੋ ਨਾ। ਉਹਨੇ ਇੱਕ ਜਗ੍ਹਾ ਬੱਚੇ 17 ਨੇ, ਟੀਚਰ ਵੀ 17 ਨੇ, ਜ਼ਰੂਰਤ ਹੀ ਨਹੀਂ। ਇਹ ਨਹੀਂ ਦੱਸਿਆ ਮਹਿਕਮੇ ਨੇ ਕਿ ਸਰ ਇੱਥੇ ਟੀਚਰ 17 ਨੇ ਤੇ 16 ਸਰਪਲਸ। ਜੋ ਵੀ ਵਜ਼ੀਰ ਆਇਆ ਜੀ 1.25 ਲੱਖ ਟੀਚਰ ਸ਼ਾਰਟ ਹੈ, 50,000 ਭਰਤੀ ਕਰ ਲਓ। 50,000 ਟੀਚਰ ਦੀ ਕਾਸਟ ਹੈ 50 ਅਰਬ ਰੁਪਏ। ਅਸੀਂ ਉਹਨਾਂ ਹੀ ਸਰਪਲਸ ਟੀਚਰਾਂ ਨੂੰ ਉੱਥੋਂ ਰਿਕੁਐਸਟ ਕਰਕੇ ਚੁੱਕਿਆ, ਉਹਨਾਂ 1300 ਸਕੂਲਾਂ 'ਚ ਭੇਜਿਆ। 1300 ਸਕੂਲਸ ਦੇ ਵਿੱਚ ਕਲਾਸਾਂ ਚੱਲ ਰਹੀਆਂ ਨੇ, SNE ਮਨਜ਼ੂਰ ਹੋ ਗਈ। ਉਹ ਸਕੂਲ 15 ਸਾਲ ਤੋਂ ਫਸੇ ਸੀ। ਫਿਰ ਸਭ ਤੋਂ ਵੱਡੀ ਗੱਲ ਵੇਖੋ ਤੁਸੀਂ ਕਿ ਕਿਤਾਬਾਂ, ਜਿਹੜਾ ਮੈਂ ਜ਼ਿਕਰ ਕੀਤਾ ਕਿ ਬੱਚੇ ਵੀ ਜ਼ਿਆਦਾ ਕਰ ਲਏ ਤੇ ਕਿਤਾਬਾਂ ਦੇ 16 ਤੋਂ 25 ਅਰਬ ਤੇ ਜਾਣੀਆਂ ਚਾਹੀਦੀਆਂ ਸੀ, ਤੇ ਉਹ ਵੀ ਅਸੀਂ ਲੈ ਆਏ 6 ਅਰਬ ਤੇ। ਕਿਵੇਂ ਲਏ? 4 ਸਫ਼ੇ ਸ਼ੁਰੂ 'ਚ ਪ੍ਰੀਫੇਸ, ਐਂਡ 'ਚ ਫਜ਼ੂਲ ਸਫ਼ੇ। ਇੱਕ ਕੰਪਿਊਟਰ ਦੀ ਕਿਤਾਬ ਹੈ, CPU ਨੂੰ 19 ਵਾਰੀ ਪੜ੍ਹਾ ਦੇਣਾ। ਔਰ ਫਿਰ ਤੁਸੀਂ ਵੇਖ ਰਹੇ ਹੋ ਬੱਚਿਆਂ ਦਾ ਕਿ 9ਵੀਂ 10ਵੀਂ ਦਾ ਸਿਲੇਬਸ ਇੰਨਾ ਜ਼ਿਆਦਾ। ਹੁਣ ਕੰਪਿਊਟਰ ਦੀ 350 ਸਫ਼ੇ ਕਿਵੇਂ ਉਹ ਬੱਚਾ ਪੜ੍ਹ ਸਕਦਾ? ਨਾ 150 ਦਿਨ ਸਕੂਲ ਜਾਣਾ, ਡੇਲੀ ਵੀ 2 ਪੜ੍ਹੇ ਤੇ ਹੀ ਕੈਨ ਨਾਟ ਡੂ ਇਟ। ਸੋ ਉਹਨੂੰ ਰੀਸਾਈਜ਼ ਵੀ ਕੀਤਾ, ਉਹਨੂੰ ਰੀਆਰਗਨਾਈਜ਼ ਵੀ ਕੀਤਾ। ਅਨਾ ਸਾਹਿਬ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵੀ ਸਿਲੇਬਸ 'ਚ ਸ਼ਾਮਿਲ ਕਰ ਰਹੇ ਹੋ? ਸਰ ਕਰ ਨਹੀਂ ਰਹੇ, ਕਰ ਚੁੱਕੇ ਹਾਂ। ਅੱਛਾ, ਅਲਹਮਦੁਲਿਲਾ। ਜਿਹੜਾ ਮੈਂ ਤੁਹਾਨੂੰ ਦੱਸਿਆ ਮੈਟ੍ਰਿਕ ਇਨ ਟੈਕਨੋਲੋਜੀ, 1 ਲੱਖ ਬੱਚੀਆਂ ਸਿਰਫ 9ਵੀਂ ਜਮਾਤ ਦੀਆਂ। ਮੈਂ ਕੱਲ ਕੈਟੇਗੋਰਿਕਲੀ ਝੰਗ ਦਾ ਇੱਕ ਸਕੂਲ ਦਾ ਜ਼ਿਕਰ ਕੀਤਾ, ਉੱਥੇ 370 ਚੋਂ 160 ਬੱਚੀਆਂ ਮੈਟ੍ਰਿਕ ਇਨ ਟੈਕਨੋਲੋਜੀ 'ਚ 3 ਸਟਰੀਮਸ ਮੇਜਰ ਪੋਪੂਲਰ ਹੋਈਆਂ। ਨਰਸਿੰਗ, ਐਲਡਰਲੀ ਕੇਅਰ, ਅਲਾਈਡ ਹੈਲਥ ਸਾਇੰਸਿਸ। ਕਿਸੇ ਨੇ ਬਣਨਾ ਹੀ ਨਰਸ ਹੈ, ਉਹ ਜਾਣਾ ਹੀ ਉਸ ਸਟਰੀਮ 'ਚ ਜਾਂਦੀ ਹੈ। ਤੁਸੀਂ ਕਿਉਂ ਉਹਨੂੰ ਸਾਰਾ ਦਿਨ ਜਿਓਗ੍ਰਾਫੀ ਪੜ੍ਹਾਈ ਜਾ ਰਹੇ ਹੋ? ਤੁਸੀਂ ਸਾਰਾ ਦਿਨ ਉਹਨੂੰ ਕਹਿ ਰਹੇ ਹੋ ਉਹਨੂੰ ਪੜ੍ਹਨੀ ਬਾਇਓਲੋਜੀ ਚਾਹੀਦੀ, ਤੁਸੀਂ ਕਹਿੰਦੇ ਹੋ ਉਹਨੂੰ ਕੈਮਿਸਟਰੀ ਪੜ੍ਹ। ਯੈਸ, ਸਾਇੰਸਿਸ ਆਰ ਇੰਪੋਰਟੈਂਟ ਬਟ ਟਿਲ ਅ ਸਰਟਨ ਲੈਵਲ। ਫਿਰ ਦੂਸਰੀ ਸਟਰੀਮ ਹੈ ICT, ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਇੰਜੀਨੀਅਰਿੰਗ, ਡੇਟਾ ਐਨਾਲਿਸਟ। ਔਰ ਉਹ ਕਿਤਾਬ ਮੈਂ ਨਹੀਂ ਬਣਾਈ, ਐਕਸਪਰਟਸ ਨੇ ਬਣਾਈ। PIFD ਨੇ ਬਣਾਈ, IT ਯੂਨੀਵਰਸਿਟੀ ਆਫ ਇੰਫੋਰਮੇਸ਼ਨ ਟੈਕਨੋਲੋਜੀ ਨੇ ਬਣਾਈ, ਬੀਕਨ ਹਾਊਸ ਨੈਸ਼ਨਲ ਯੂਨੀਵਰਸਿਟੀ।
ਮਤਲਬ ਇਹ ਵੀ ਇੱਕ ਬੜਾ ਵੱਡਾ ਇਕਦਾਮ ਸੀ ਕਿ ਹਰ ਕੰਮ ਹੀ ਵਜ਼ੀਰ, ਆਈ ਕੁਡ ਬੀ ਅ ਗੁੱਡ ਐਡਮਿਨਿਸਟ੍ਰੇਟਰ, ਆਈ ਕੁਡ ਬੀ ਅ ਓਨੈਸਟ ਮਿਨਿਸਟਰ, ਬਟ ਆਈ ਐਮ ਨਾਟ ਐਨ ਐਕਸਪਰਟ ਔਨ ਕਰਿਕੂਲਮ। ਸੋ ਕਰਿਕੂਲਮ ਦੇ ਦੁਨੀਆ 'ਚ ਐਕਸਪਰਟਸ ਨੇ, ਉਹਨਾਂ ਨੂੰ ਲੈ ਕੇ ਆਏ ਹਾਂ। ਪਾਕਿਸਤਾਨ ਦੇ ਟੌਪ ਐਕਸਪਰਟਸ ਔਰ ਸਰਕਾਰੀ ਸਕੂਲ ਦੇ ਟੀਚਰ। ਕਰਿਕੂਲਮ ਬਣਾਉਣ ਵਾਲੇ ਉਸਤਾਦ ਨੂੰ ਨਹੀਂ ਪੁੱਛਦੇ ਤੂੰ ਪੜ੍ਹਾ ਸਕਦਾ ਨਹੀਂ ਪੜ੍ਹਾ ਸਕਦਾ, ਟੀਚਰਸ ਟ੍ਰੇਨਿੰਗ ਵਾਲੇ ਨੂੰ ਦੋਵੇਂ ਨਹੀਂ ਪੁੱਛਦੇ ਕਿ ਤੂੰ ਟ੍ਰੇਨਿੰਗ ਕਰਾਈ ਹੈ ਕਿ ਨਹੀਂ ਕਰਾਈ। ਤੇ ਕ੍ਰਿਟੀਕਲ ਥਿੰਕਿੰਗ ਤੇ ਵੀ ਅਲਾਈਨ ਕਰ ਰਹੇ ਹਾਂ, ਗਲੋਬਲ ਸਟੈਂਡਰਡਸ ਤੇ ਲਿਜਾ ਰਹੇ ਹਾਂ। ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਆਲਰੇਡੀ ਸਾਡੇ ਸਕੂਲਸ ਦੇ ਵਿੱਚ 1 ਲੱਖ ਬੱਚਿਆਂ ਨੂੰ ਮੈਟ੍ਰਿਕ ਇਨ ਟੈਕਨੋਲੋਜੀ 'ਚ ਪੜ੍ਹਾਈ ਜਾ ਰਹੀ ਹੈ। ਔਰ ਮੈਂ ਨਾਲ ਲੈਣਾ, ਕਦੇ ਸਰਚ ਕਰਨਾ ਫੇਸਬੁੱਕ ਤੇ, ਗਵਰਨਮੈਂਟ ਹਾਈ ਸਕੂਲ ਤਰਖਾਨਾ ਵਾਲਾ ਚਨਿਓਟ ਦੇ ਇੱਕ ਪਿੰਡ 'ਚ ਪੜ੍ਹਾਈ ਜਾ ਰਹੀ ਹੈ। ਸਿਆਲਕੋਟ ਕੈਂਟ ਦੇ ਸਕੂਲ ਵਿੱਚ ਜਾਓ, ਸਾਡਾ ਇੱਥੇ ਜੱਲੋ ਮੋੜ ਹਾਈ ਸਕੂਲ। ਤੁਸੀਂ ਤੇ AI ਦੀ ਗੱਲ ਕਰ ਰਹੇ ਹੋ, AI ਤੋਂ ਵੀ ਅੱਗੇ ਚਲੇ ਗਏ। AI ਦੀ ਐਨਾਲਿਟਿਕਸ ਉਹਨਾਂ ਨੂੰ ਸਿਖਾ ਰਹੇ ਹਾਂ, ਬੱਚੀਆਂ ਨੇ ਰੋਬੋਟਿਕ ਆਰਮਸ ਬਣਾ ਰਹੇ ਨੇ, ਉਹਨਾਂ ਦੇ ਸੈਂਸਰਸ ਤੱਕ ਪਹੁੰਚ ਗਏ ਆ, ਅਲਹਮਦੁਲਿਲਾ। ਅਲਹਮਦੁਲਿਲਾ। ਨਾਜ਼ਰੀਨ, ਰਾਣਾ ਸਾਹਿਬ ਨਾਲ ਗੱਲਬਾਤ ਜਾਰੀ ਹੈ। ਇੱਥੇ ਇੱਕ ਵਕਫਾ ਲੈਂਦੇ ਹਾਂ, ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਹਾਂ। ਰਾਣਾ ਸਾਹਿਬ, ਤੁਸੀਂ ਤਾਲੀਮ ਦੇ ਬਾਰੇ 'ਚ ਬੜਾ ਲੱਗਦੇ ਹੋ, ਬੜੀ ਦਿਲਚਸਪੀ ਹੈ ਤੁਹਾਡੀ ਜਿਹੜੀ ਇੰਤਖਾਬੀ ਮੁਹਿੰਮ ਸੀ, ਕਿਹਾ ਜਾਂਦਾ ਹੈ ਕਿ ਉਹ ਵੀ ਤੁਸੀਂ ਉਹਦੇ 'ਚ ਜਿਹੜਾ ਆਪਣਾ ਮਨਸ਼ੂਰ ਰੱਖਿਆ, ਉਹਦੀ ਸਭ ਤੋਂ ਵੱਡੀ ਤਰਜੀਹ ਤਾਲੀਮ ਸੀ ਜੀ। ਤੇ ਬਾਅਦ 'ਚੋਂ ਅਸੀਂ ਦੇਖਿਆ ਵੀ ਕਿ ਜਿਸਲੇ ਤੁਹਾਨੂੰ ਵਜ਼ਾਰਤ ਦਿੱਤੀ ਗਈ ਤੇ CM ਸਾਹਿਬਾਂ ਨੇ ਤੁਹਾਡੀ ਓਥ ਟੇਕਿੰਗ ਦੇ ਵਿੱਚ ਕਿਹਾ ਵੀ ਇਹ ਗੱਲ ਕਿ ਜੀ ਇਹਨਾਂ ਨੂੰ ਇਸ ਵਾਸਤੇ ਮੈਂ ਤਾਲੀਮ ਦੀ ਵਜ਼ਾਰਤ ਦਿੱਤੀ ਹੈ ਕਿ ਇਹਨਾਂ ਦੀ ਇੰਤਖਾਬੀ ਮੁਹਿੰਮ ਜਿਹੜੀ ਸੀ ਸਾਰੀ ਉਹ ਤਾਲੀਮ ਦੇ ਉੱਤੇ ਇਹਨਾਂ ਨੇ ਫੋਕਸ ਕੀਤਾ ਸੀ। ਤੇ ਤੁਸੀਂ ਸਮਝਦੇ ਹੋ ਕਿ ਵਾਕਈ ਤੁਹਾਨੂੰ ਵਜ਼ਾਰਤ ਜਿਹੜੀ ਹੈ ਉਹ ਇਸੇ ਸਿਲਸਿਲੇ 'ਚ ਦਿੱਤੀ ਗਈ? ਸਰ, ਮੈਨੂੰ ਨਾ ਤਾਲੀਮ ਨਾਲ ਇਸ਼ਕ ਹੈ। ਮੈਂ ਜਿਵੇਂ ਇੱਕ ਪਿੰਡ 'ਚ ਰਹਿੰਦਾ ਸਾਂ, ਮੇਰੇ ਵਾਲਿਦ ਸਾਹਿਬ ਹੁਣ ਮੈਂਬਰ ਨੈਸ਼ਨਲ ਅਸੈਂਬਲੀ ਬਣੇ, ਉਹਨਾਂ ਨੇ ਵੀ ਮੈਨੂੰ ਨੇ ਇਸ ਵਾਸਤੇ ਭੇਜਿਆ। ਉਹਨਾਂ ਨੇ ਕਿਹਾ ਕਿ ਯਾਰ ਮੈਂ ਜ਼ਿੰਦਗੀ 'ਚ ਬਹੁਤ ਕੁਛ ਕਮਾਇਆ, ਅਸੈਂਬਲੀਜ਼ ਵੇਖੀਆਂ, ਮਾਸ਼ਾਅੱਲਾ ਗਵਰਨਮੈਂਟ ਕਾਲਜ ਦੇ ਪੜ੍ਹੇ ਨੇ, ਲਾਅ ਕੀਤਾ ਹੋਇਆ, ਬਟ ਸ਼ਾਇਦ ਕਿਉਂਕਿ ਉਹ ਵੀ ਸਰਕਾਰੀ ਸਕੂਲ 'ਚ FA ਤੱਕ ਪੜ੍ਹੇ, ਤੇ ਉਹਨਾਂ ਨੇ ਕਿਹਾ ਕਿ ਯਾਰ ਕੁਛ ਚੀਜ਼ਾਂ ਜੋ ਮੇਰੇ 'ਚ ਮਿਸਿੰਗ ਨੇ ਨਾ, ਉਹ ਮੈਂ ਆਪਣੇ ਬੱਚਿਆਂ ਨੂੰ ਦਿਆਂ। ਉਹਨਾਂ ਨੇ ਬੜੀ ਟੌਪ ਦੀ ਐਜੂਕੇਸ਼ਨ ਦਿੱਤੀ ਐਂਡ ਦੈਟ ਟਰਾਂਸਫਾਰਮਡ ਮੀ। ਤੇ ਫਿਰ ਮੈਂ ਜਦੋਂ ਆਪਣੇ ਹਲਕੇ 'ਚ ਜਿਹੜੇ ਸਕੂਲਸ 'ਚ ਮੈਂ ਮਿਹਨਤ ਕੀਤੀ, ਮੈਂ ਉਹਨਾਂ ਬੱਚਿਆਂ 'ਚ ਫ਼ਰਕ ਵੇਖਿਆ, ਉਹਨਾਂ ਦੇ ਘਰਾਂ 'ਚ ਬਿਹਤਰੀਆਂ ਵੇਖੀਆਂ, ਜਿਨ੍ਹਾਂ ਦੀਆਂ 2012, 13, 14 'ਚ ਫੀਸਾਂ ਜਿੱਤੀਆਂ, ਅੱਜ ਉਹ ਬੱਚੇ ਕਾਮਯਾਬੀ ਨਾਲ ਕਰੋੜਾਂ ਰੁਪਏ ਕਮਾ ਰਹੇ ਨੇ, ਕਿਸੇ ਜਗ੍ਹਾ ਜੌਬ ਕਰ ਰਹੇ ਨੇ, ਕੋਈ ਬਾਹਰ ਚਲਾ ਗਿਆ। ਔਰ ਤਾਲੀਮ ਜਿਹੜੀ ਹੈ ਨਾ, ਇਹਦਾ ਰਿਟਰਨ ਇਹ ਮੈਂ ਸਾਰੀ ਦੁਨੀਆ ਨੂੰ ਦੱਸਣਾ ਚਾਹੁੰਦਾ ਕਿ ਤਾਲੀਮ ਵਰਗਾ ਰਿਟਰਨ ਕਿਸੇ ਇਨਵੈਸਟਮੈਂਟ ਦਾ ਨਹੀਂ ਹੈਗਾ ਕਿਸੇ ਜਗ੍ਹਾ। 8 ਦੁਨੀਆ ਦੀ ਸਟੱਡੀਜ਼ ਨੇ, ਪਰ ਐਨਮ 8 to 9 ਟਾਈਮਸ, ਨਾਟ ਪਰਸੈਂਟ, 8 ਤੋਂ 9 ਗੁਣਾ ਅਗਰ ਤੁਸੀਂ ਕਿਸੇ ਨੂੰ ਅੱਛੀ ਤਾਲੀਮ ਦਿਓ, ਉਹ ਸੁਸਾਇਟੀ ਨੂੰ ਵੀ ਕੰਟਰੀਬਿਊਟ ਕਰਦਾ, ਉਹ ਆਪਣੇ ਘਰ ਨੂੰ ਵੀ ਤਗੜਾ ਕਰਦਾ, ਉਹ ਗੰਦ ਨਹੀਂ ਪਾਉਂਦਾ, ਉਹ ਜੌਬਸ ਕ੍ਰੀਏਟ ਕਰਦਾ, ਉਹ ਫਾਈਨੈਂਸਿਸ ਮੁਲਕ 'ਚ ਲਿਆਉਂਦਾ। 8 ਤੋਂ 9 ਗੁਣਾ ਇੱਕ ਕਾਮਯਾਬ ਪੜ੍ਹੇ ਲਿਖੇ ਖਾਤੂਨ ਜਾਂ ਮਰਦ ਦਾ ਫਾਇਦਾ ਕੌਮ ਨੂੰ ਔਰ ਸੁਸਾਇਟੀ ਨੂੰ ਹੁੰਦਾ। ਬਿਲਕੁਲ ਠੀਕ। ਔਰ ਇਸੇ ਵਜ੍ਹਾ ਤੋਂ ਮੈਡਮ CM ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ। ਮੇਰੇ ਜਿਹੜਾ ਤਾਲੀਮੀ ਜਿਹੜਾ ਤੁਸੀਂ ਕਿਹਾ ਮਨਸ਼ੂਰ ਹੈ, ਮੇਰੇ ਪੋਸਟਰ 'ਚ ਸਿਰਫ ਤਾਲੀਮ ਲਿਖਿਆ ਸੀ। ਬਿਲਕੁਲ ਸਹੀ। ਔਰ ਮੈਂ ਜਲਸਿਆਂ ਤਕਰੀਰਾਂ 'ਚ ਕਿਹਾ ਸੀ ਕਿ ਮੈਂ ਕੋਈ ਥਾਣੇ ਦਾ ਵੋਟ ਨਹੀਂ ਲੈਣਾ, ਮੈਂ ਕਿਸੇ ਸਿਆਸਤ ਦਾ ਹੋਰ ਵੋਟ ਨਹੀਂ ਲੈਣਾ, ਮੈਂ ਤਾਲੀਮ ਦਾ ਵੋਟ ਲੈਣਾ। ਔਰ ਮੇਰਾ ਜਿਹੜਾ ਹਲਕਾ ਹੈ ਉਹਦੇ 'ਚ ਕੋਈ ਸ਼ਹਿਰ ਨਹੀਂ ਹੈਗਾ। ਮੈਂ ਤਕਰੀਰਾਂ ਕੀਤੀਆਂ ਸੀ ਕਿ ਅਗਰ ਇਹਨਾਂ ਸਕੂਲਾਂ 'ਚ ਪਿੰਡਾਂ ਦੇ ਸ਼ਹਿਰੋਂ ਬੱਚੇ ਨਾ ਪੜ੍ਹਨ ਆਏ ਤਾਂ ਮੈਂ ਤੁਹਾਡਾ ਮੁਜਰਮ ਹਾਂ। ਔਰ ਅਲਹਮਦੁਲਿਲਾ ਹੁਣ ਉਹ ਟ੍ਰੈਂਡ ਸ਼ੁਰੂ ਹੋ ਗਿਆ। ਰਾਣਾ ਸਾਹਿਬ, ਪਾਕਿਸਤਾਨ ਜੈਸੇ ਤਰੱਕੀ ਪਜ਼ੀਰ ਮੁਲਕ ਦੇ ਵਿੱਚ ਤਾਲੀਮ ਦੀ ਸ਼ਰ੍ਹਾ ਜਿਹੜੀ ਹੈ ਉਹਨੂੰ ਉਹਦੇ 'ਚ ਇਜ਼ਾਫਾ ਕਰਨਾ ਵਕਤ ਦੀ ਇੰਤਹਾਈ ਅਹਿਮ ਜ਼ਰੂਰਤ ਹੈ। ਪੰਜਾਬ 'ਚ ਇਸ ਵੇਲੇ ਤਾਲੀਮ ਦੀ ਸ਼ਰ੍ਹਾ ਤਕਰੀਬਨ 66% ਹੈ। ਇਹਦੇ 'ਚ ਇਜ਼ਾਫਾ ਕਰਨ ਵਾਸਤੇ ਤੁਸੀਂ ਕੀ ਕਰ ਰਹੇ ਹੋ? ਅੱਛਾ ਸਰ, 2 ਚੀਜ਼ਾਂ ਸੈਗਰੀਗੇਟ ਕਰ ਲਈ। ਲਿਟਰੇਸੀ ਰੇਟ ਜਿਹੜਾ ਹੈ ਨਾ, ਮੇਰੀ ਤੀਸਰੀ ਵਜ਼ਾਰਤ ਵੀ ਹੈ ਇੱਕ ਨਾਨ ਫਾਰਮਲ ਇਨ ਲਿਟਰੇਸੀ, ਔਰ ਉਹਨਾਂ 'ਤੇ ਮੈਂ ਬੜਾ ਕੰਮ ਕਰ ਰਿਹਾ। ਬਟ ਮੈਂ ਪਹਿਲੇ ਲਿਟਰੇਸੀ ਤੁਹਾਨੂੰ ਦੱਸ ਦਿਆਂ, ਮੇਰਾ ਨਾਮ ਸਿਕੰਦਰ ਹੈ, ਮਾਈ ਨੇਮ ਇਜ਼ ਸਿਕੰਦਰ, 1 ਤੋਂ 10 ਤੱਕ ਲਿਖਣਾ ਇਨ ਯੂਰ ਲਿਟਰੇਟ। ਤੇ ਅਸੀਂ ਸਭ ਤੋਂ ਪਹਿਲੇ ਤਾਂ ਇਹ ਕਨਸੀਵ ਕਰ ਲਈਏ ਕਿ ਅਸੀਂ ਜਿਹੜੇ ਲੋਕ ਸਕੂਲ 'ਚ ਨਹੀਂ ਜਾ ਸਕੇ, ਮੌਕਾ ਨਹੀਂ ਮਿਲਿਆ, ਸਮਝ ਨਹੀਂ ਸੀ। ਹੁਣ ਮੇਰੇ ਗਾਰਡਸ ਨੇ, ਡਰਾਈਵਰਸ ਨੇ, ਮੇਰੇ ਪਿੰਡ 'ਚ ਜਿਹੜੇ ਮੇਰੇ ਮਾੜੇ ਦੋਸਤ ਨੇ, ਨਹੀਂ ਵੀ ਪੜ੍ਹੇ ਤੇ ਟਿਕਟੌਕ ਇਸਤੇਮਾਲ ਕਰਦੇ ਨੇ, ਫੇਸਬੁੱਕ ਦੇ ਫਿਲਟਰ ਲਾਉਂਦੇ ਨੇ, ਸਨੈਪਚੈਟ ਦੀ A1 ਸੈਟਿੰਗ ਕਰਦੇ ਨੇ। ਉਹਨਾਂ ਵਾਸਤੇ ਅਸੀਂ ਇੱਕ ਅਡਲਟ ਲਿਟਰੇਸੀ ਦੀ ਐਪਲੀਕੇਸ਼ਨ ਇਸ ਸਾਲ ਲਿਆ ਰਹੇ, ਜਿਹਦੇ 'ਚ ਅਸੀਂ ਮੁਖਤਲਿਫ ਪੈਕੇजेस ਦਿਆਂਗੇ। ਜਿਵੇਂ ਮੁਖਤਲਿਫ ਗੇਮਸ ਤੁਸੀਂ ਸੁਣੀਆਂ ਹੋਣੀਆਂ ਨੇ, ਸਨੇਕ ਬੜੀ ਮਸ਼ਹੂਰ ਹੋ ਗਈ ਸੀ, ਔਰ ਕੋਈ ਉਸ ਤਰ੍ਹਾਂ ਦੇ 3 ਲੈਵਲਸ ਨੇ। ਅੱਛਾ। ਔਰ ਉਹਨਾਂ ਨੂੰ ਅਸੀਂ ਫ੍ਰੀ ਪੈਕੇजेस ਵੀ ਦੇ ਰਹੇ ਹਾਂ, ਕੈਸ਼ ਇਨਸੈਂਟਿਵਸ ਵੀ ਦੇ ਰਹੇ ਹਾਂ, ਔਰ ਨਾਲ ਲਿਟਰੇਟ ਵੀ ਕਰਾਂਗੇ ਕਿ 50 ਸਾਲ ਦਾ ਬੰਦਾ ਲਿਟਰੇਟ ਕਿਉਂ ਨਹੀਂ ਹੋ ਸਕਦਾ। ਸਿੱਖੇ ਮੇਰਾ ਨਾਮ ਸਿਕੰਦਰ ਹੈ, ਅਲੀ ਹੈ ਲਿਖਣਾ, ਐਂਡ ਵੀ ਟੀਚਿੰਗ ਹਿਮ। ਇੱਕ ਮਿਸਾਲ ਦੇ ਰਹੇ ਹਾਂ, ਸਾਡਾ MAO ਕਾਲਜ ਦਾ ਚੌਕੀਦਾਰ ਹੈ,
ਇੱਕ ਵਾਰੀ ਵੀ ਸਕੂਲ ਨਹੀਂ ਗਿਆ। ਉੱਥੇ ਅਸੀਂ, ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜ਼ਿਕਰ ਕੀਤਾ ਸੀ, ਉੱਥੇ AI ਦੀ ਮੁxtਲਿਫ ਡਿਗਰੀਆਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ। ਉਹ ਸਿੱਖਦਾ ਰਿਹਾ, ਡੇਟਾ ਵੀ ਸਿੱਖਦਾ ਰਿਹਾ ਕਿ ਕੀ ਕਰਦੇ ਨੇ। ਅੱਜ ਉਹਦੇ ਅਕਾਊਂਟ 'ਚ $22,000 ਹੈ। ਉਹ ਬੈਠੇ ਬੈਠੇ $10-15 ਅੱਧੇ ਘੰਟੇ 'ਚ ਕਮਾ ਲੈਂਦਾ। ਤੇ ਇਸ ਵਾਸਤੇ ਇੱਕ ਕਲਾਸ ਸਭ ਨੂੰ ਦੇਣਾ, ਸਕਿੱਲ ਸੈਟ 1। ਦੂਸਰਾ, ਪਿਛਲੇ ਸਾਲ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਸਨ 11 ਲੱਖ, ਇਸ ਸਾਲ 27 ਲੱਖ ਹੋਏ ਨੇ, ਤੇ ਉਹ 14-15 ਲੱਖ ਬੱਚਾ ਅਸੀਂ ਸਿਸਟਮ 'ਚ ਲਿਆਏ। ਦੁਨੀਆ 'ਚ ਜਿੰਨੇ ਗਲੋਬਲ ਆਊਟ ਆਫ ਸਕੂਲ ਚਿਲਡਰਨ ਨੇ ਨਾ, ਮੈਂ ਫੈਕਟਸ ਹੋਰ ਸਿੱਧੇ ਕਰ ਦੇ, ਉਹਨਾਂ ਦੇ 10% ਬੱਚੇ ਪਾਕਿਸਤਾਨ ਵਿੱਚ ਨੇ। ਮੁਲਕ ਹੋਣੇ ਨੇ ਕੋਈ 200 ਤੋਂ ਜੀ ਜੀ ਜੀ, ਤੇ ਬੜੀ ਵੱਡੀ ਪਰ ਤਾਦਾਦ। 10% ਸਭ ਤੋਂ ਵੱਡੀ ਤਾਦਾਦ। ਦੂਸਰੀ ਗੱਲ ਇਹ ਹੈ ਕਿ ਅੱਜ ਤੱਕ ਮੈਪ ਕਿਉਂ ਨਹੀਂ ਹੋਏ। ਅਗਰ ਰਾਣਾ ਸਿਕੰਦਰ ਸਕੂਲ ਨਹੀਂ ਜਾਂਦਾ, ਕਿਹੜੇ ਮੁਹੱਲੇ 'ਚ, ਕਿਹੜੇ ਘਰ 'ਚ? ਇਹ ਕੀ ਗੱਲ ਹੋਈ? ਤੁਹਾਨੂੰ ਕਹਿ ਤਾ, ਕੋਈ ਕਹਿ ਰਿਹਾ 60 ਲੱਖ ਆਊਟ ਆਫ ਸਕੂਲ ਨੇ, ਕੋਈ ਕਹਿ ਰਿਹਾ 80 ਨੇ, ਕੋਈ ਕਹਿ ਰਿਹਾ 1 ਕਰੋੜ ਨੇ। ਅੱਜ ਨਾਦਰਾ ਇੰਟੀਗ੍ਰੇਟਿਡ ਦੌਰ ਹੈ, ਸਾਰਾ ਡੇਟਾ ਸੈੱਟ ਡਿਵੈਲਪ ਕਰ ਰਹੇ ਹਾਂ। ਅਗਲੇ 3 ਮਹੀਨੇ ਬਾਅਦ ਤੁਹਾਨੂੰ ਦੱਸਾਂਗੇ ਕਿ ਇਸ ਤਹਿਸੀਲ ਵਿੱਚ ਨਹੀਂ, ਇਸ ਮੁਹੱਲੇ 'ਚ ਇੰਨੇ ਬੱਚੇ ਸਕੂਲਸ ਤੋਂ ਬਾਹਰ ਨੇ। ਉਹਨਾਂ ਨੂੰ ਟੈਗ ਕਰ ਰਹੇ ਹਾਂ ਰੀਅਲ ਟਾਈਮ, ਔਰ ਜਿਵੇਂ ਵੀ ਲਿਆਉਣਾ ਪਿਆ ਪਹਿਲੇ ਫੇਜ਼ ਵਿੱਚ ਅਸੀਂ ਇਨਸ਼ਾਅੱਲਾ ਆਪਣੀਆਂ 3 ਤੋਂ 5 ਤਹਿਸੀਲਾਂ 0 ਆਊਟ ਆਫ ਸਕੂਲ ਕਰਨਾ ਚਾਹੁੰਦੇ ਹਾਂ। ਔਰ ਇਸੇ ਤਰ੍ਹਾਂ ਆਖਰੀ ਐਲੀਮੈਂਟ ਹੈ ਕਿ ਐਕਸੈਸ, ਤੇ ਅਸੀਂ ਇਹ ਵੀ ਮੈਪ ਕਰ ਰਹੇ ਹਾਂ ਕਿ ਹਰ ਜਗ੍ਹਾ ਹਾਈ ਸਕੂਲ ਬਣਾਉਣਾ ਜ਼ਰੂਰੀ ਨਹੀਂ ਹੈਗਾ। ਪਿੰਡ 'ਚੋਂ 40 ਬੱਚੀਆਂ ਪੜ੍ਹਨਾ ਚਾਹੁੰਦੀਆਂ ਨੇ, ਦਿਓ ਟਰਾਂਸਪੋਰਟ ਜਾਣ, ਤੇ ਤੁਹਾਡੀ ਐਕਸੈਸ ਟੂ ਐਜੂਕੇਸ਼ਨ, ਇਹ ਆਖਰੀ ਐਲੀਮੈਂਟ ਹੈ ਕਿ ਕਿੰਨੇ ਲੋਕ ਹਾਇਰ ਸੈਕੰਡਰੀ ਤੋਂ ਬਾਅਦ ਯੂਨੀਵਰਸਿਟੀ ਜਾਂਦੇ ਨੇ। ਤੁਸੀਂ ਪਿਛਲੀ 2 ਦਿਹਾਈਆਂ ਤੋਂ 10-12% ਤੇ ਫਸੇ ਹੋ। ਇੰਡੀਆ 30%, ਬੰਗਲਾਦੇਸ਼ 20%। ਤੇ ਐਕਸੈਸ ਇੰਕਰੀਜ਼ ਕੀਤੀ ਹੈ ਲੈਪਟਾਪਸ ਦੇ ਨਾਲ। ਹੁਣ ਬੱਚੀਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਅੰਡਰਗ੍ਰੈਡ ਕਰਨਗੇ ਲੈਪਟਾਪ ਮਿਲੇਗਾ। ਐਕਸੈਸ ਇੰਕਰੀਜ਼ ਕੀਤੀ ਹੈ ਸਕਾਲਰਸ਼ਿਪਸ ਦੇ ਨਾਲ। ਉਹ ਕਹਾਣੀਆਂ ਤੁਹਾਨੂੰ ਸੁਣਨੀਆਂ ਚਾਹੀਦੀਆਂ ਨੇ। ਬਿਲਕੁਲ। ਜਦੋਂ ਅਸੀਂ ਜਾਂਦੇ ਹਾਂ ਕਿੰਗ ਐਡਵਰਡ 'ਚ 300 ਬੱਚਿਆਂ ਦੀ ਕਲਾਸ ਹੁੰਦੀ, ਪਿਛਲੇ ਸਾਲ 225 ਬੱਚਿਆਂ ਦੀ ਫੀਸ ਹੋਣਹਾਰ ਸਕਾਲਰਸ਼ਿਪ 'ਚ ਮੈਡਮ CM ਨੇ ਦਿੱਤੀ। ਲਮਸ ਦੇ 100 ਬੱਚਿਆਂ ਦੀ ਦਿੱਤੀ, ਫਾਸ ਦੇ 500 ਬੱਚਿਆਂ ਦੀ, UMT, ਨਾਸਟ, IUB, ਗਵਰਨਮੈਂਟ ਕਾਲਜ, ਪੰਜਾਬ ਯੂਨੀਵਰਸਿਟੀ। ਔਰ ਬੱਚੀਆਂ ਕੀ ਕਹਾਣੀਆਂ ਸੁਣਾਉਂਦੀਆਂ ਨੇ ਕਿ ਵਾਲਿਦ ਫੌਤ ਹੋ ਗਿਆ, ਚਾਚੇ ਨੇ ਕਿਹਾ ਪੁੱਤਰ ਬਸ FA ਤੱਕ ਹੀ ਪੜ੍ਹਨਾ ਸੀ, ਸਰ ਦਾਖਲਾ ਹੋ ਗਿਆ, ਵਾਲਦਾ ਕੋ ਵਸਾਇਲ ਕੋਈ ਨਹੀਂ, ਭੈਣ ਭਰਾ 3-4 ਆ, ਵਾਲਿਦ ਨੇ ਕਿਹਾ 2 ਪੜ੍ਹ ਲਵੋ, 2 ਰਹਿਣ ਦਿਓ। ਕਿ ਉਹਨਾਂ ਦਾ ਇਹ ਕਸੂਰ ਹੈ? ਇਹ ਤਾਂ ਸਟੇਟ ਦੀ ਜ਼ਿੰਮੇਵਾਰੀ ਸੀ। ਪਹਿਲੇ ਕਿਉਂ ਨਹੀਂ ਕਿਸੇ ਨੇ ਸਕਾਲਰਸ਼ਿਪ ਸਕੀਮ ਕਨਸੀਵ ਕੀਤੀ? ਕਰ ਲੈਂਦੇ। ਤੇ ਅਸੀਂ ਡੇਟਾ ਸੈਟਸ ਦੇ ਨਾਲ ਗਲੋਬਲ ਇੰਡੀਕੇਟਰਸ ਨੂੰ ਵੇਖਦੇ ਹੋਇਆ ਸਸਟੇਨੇਬਲੀ ਆਪਣੀ ਤਾਲੀਮ ਨੂੰ ਉੱਥੇ ਲਿਜਾ ਰਹੇ ਹਾਂ। ਔਰ ਮਿਸ਼ਨ ਇਹੀ ਹੈ ਕਿ 5 ਸਾਲ ਬਾਅਦ ਲਿਟਰੇਸੀ ਰੇਟ ਦੀਆਂ ਵੀ ਮਿਸਾਲਾਂ ਦੇਣ। ਇਹ ਮਿਸਾਲ ਨਾ ਦੇਈਏ ਕਿ ਨਾਰਵੇ ਦਾ ਐਜੂਕੇਸ਼ਨ ਸਿਸਟਮ ਵੇਖੋ, ਜਾਪਾਨ ਦੀ ਐਥਿਕਸ ਵੇਖੋ, ਇੰਡੀਅਨ ਪੰਜਾਬ ਦੀ ਐਜੂਕੇਸ਼ਨ ਰੈਵੋਲੂਸ਼ਨ ਵੇਖੋ। ਮਿਸਾਲਾਂ ਇਹ ਦੇਈਏ ਕਿ ਪੰਜਾਬ ਦੀ ਐਜੂਕੇਸ਼ਨ ਰੈਵੋਲੂਸ਼ਨ। ਕਿੱਥੇ ਦੇਖ ਰਹੇ ਹੋ 5 ਸਾਲ ਬਾਅਦ ਤੁਸੀਂ ਪੰਜਾਬ ਦੀ ਜਿਹੜੀ ਤਾਲੀਮ ਦੀ ਸ਼ਰ੍ਹਾ ਹੈ, ਉਹਨੂੰ ਕਿੱਥੇ ਦੇਖ ਰਹੇ ਹੋ ਸਰ? ਲਿਟਰੇਸੀ ਰੇਟ ਮੈਂ ਸਮਝਣਾ ਕਿ ਸਾਨੂੰ ਲਿਜਾਣਾ ਚਾਹੀਦਾ ਮਿਨੀਮਮ 75%। ਸਾਡੇ ਆਊਟ ਆਫ ਸਕੂਲ ਚਿਲਡਰਨ ਅਗਰ 1 ਕਰੋੜ, ਇਹਨੂੰ ਮਿਨੀਮਮ 50 ਲੱਖ ਤੇ ਲਿਆਉਣਾ ਚਾਹੀਦਾ। ਐਕਸੈਸ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਦੀ ਰੁਕੀ ਹੋਈ ਹੈ 12% ਤੇ 20 ਸਾਲਾਂ ਤੋਂ ਕਮ ਅਜ਼ ਕਮ 15 ਕ੍ਰਾਸ ਕਰੀਏ, ਤਾਂ ਕਿ ਅਗਲੀ ਗਵਰਨਮੈਂਟ 'ਚ ਫਿਰ ਅੱਲਾਹ ਤਾਲਾ ਜਿਹਨੂੰ ਵੀ ਮੌਕਾ ਦੇ ਉਹ 20 ਦੇ ਕਰੀਬ ਤੇ ਪਹੁੰਚ ਜਾਈਏ, ਤਾਂ ਕਿ ਬੰਗਲਾਦੇਸ਼ ਨੂੰ ਤੇ ਬੀਟ ਕਰੀਏ, ਇੰਡੀਆ ਨੂੰ ਤੇ ਬੀਟ ਕਰੀਏ, ਨੇਬਰਸ ਨੇ। ਰਾਣਾ ਸਾਹਿਬ, ਗੋਸਟ ਸਕੂਲ ਜਿਹੜੇ ਨੇ, ਇਹਨਾਂ ਦੇ ਬਾਰੇ 'ਚ ਬੜਾ ਸੁਣਿਆ ਜਾਂਦਾ ਸੀ। ਕਿੰਨੇ ਕੁ ਗੋਸਟ ਸਕੂਲ ਫੜੇ ਨੇ ਤੁਸੀਂ? ਸਰ ਮੈਂ ਇਹ ਸਮਝਣਾ ਕਿ ਗੋਸਟ ਸਕੂਲ ਮੇਰੀ ਹੁਣ ਇਸ ਗਵਰਨਮੈਂਟ 'ਚ ਕਰੀਬਨ ਅਸੀਂ ਪਿਛਲੇ 1.5 ਸਾਲ 'ਚ ਸਿਰਫ 15 ਵੀ ਫੜੇ ਨੇ। ਉਹ ਵੀ ਕਿੱਥੇ? ਕੋਹੇ ਸੁਲੇਮਾਨ, ਅੱਛਾ, ਪਹਾੜੀਆਂ 'ਚ ਕਿਸੇ ਨੇ ਜ਼ਮੀਨ ਦਿੱਤੀ, 2 ਕਮਰੇ ਬਣਾਏ, ਨਾ ਉੱਥੇ ਕੋਈ ਚੈਕਿੰਗ ਦਾ ਸਿਸਟਮ, ਬਲੋਚਿਸਤਾਨ 'ਚੋਂ ਘੁੰਮਾ ਕੇ ਜਾਣਾ, ਨਾ ਕੋਈ ਜਾਏ, ਤੇ ਉਹਨਾਂ ਨੂੰ ਅਸੀਂ ਇਸ ਵਾਸਤੇ ਆਊਟਸੋਰਸ ਕੀਤਾ। ਔਰ ਗੋਸਟ ਸਟੂਡੈਂਟ ਜ਼ਰੂਰ ਮਿਲੇ। ਜੀ ਹਾਂ। 1 ਕਰੋੜ 'ਚੋਂ 20 ਲੱਖ ਬੱਚਾ ਫੇਕ ਸੀ। ਇਹਨਾਂ ਨੇ ਕਿਹਾ ਜੀ ਇਹ ਸਿਰਫ ਪੰਜਾਬ ਦੇ ਵਿੱਚ? ਸਿਰਫ ਪੰਜਾਬ ਵਿੱਚ। ਔਰ ਮੈਂ ਅੱਲਾਹ ਤਾਲਾ ਤੋਂ ਡਰਨਾ, ਇਹਨਾਂ ਨੇ ਕਿੰਨੇ ਬੱਚੇ ਕੱਢ ਦੇਗਾ, ਅੱਲਾਹ ਤਾਲਾ ਦੀ ਕਰਨੀ ਵੇਖੋ ਕਿ 20 ਲੱਖ ਕੱਢੇ ਤੇ 27 ਲੱਖ ਇਨਰੋਲ ਹੋ ਗਏ ਅਲਹਮਦੁਲਿਲਾ। ਕਿੱਥੇ 11 ਲੱਖ, ਕਿੱਥੇ 27 ਲੱਖ। ਰਾਣਾ ਸਾਹਿਬ, ਬੂਟੀ ਮਾਫੀਆ ਦੇ ਖਿਲਾਫ ਜਿਹੜਾ ਇੱਕ ਕ੍ਰੈਕਡਾਊਨ ਸੀ, ਉਹ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦੇ ਦੌਰ 'ਚ ਵੇਖਣ 'ਚ ਆਇਆ। ਤੇ ਹੁਣ ਤੁਸੀਂ ਲੇਕਿਨ ਇਹ ਮਾਫੀਆ ਤੁਹਾਨੂੰ ਪਤਾ ਹੈ ਇਹ ਤੇ ਨਾਲ ਚੱਲਦਾ ਨਜ਼ਰ ਆ ਰਿਹਾ ਹੈ। ਹੁਣ ਤੁਸੀਂ ਕੀ ਕਰ ਰਹੇ ਹੋ ਇਸ ਬੂਟੀ ਮਾਫੀਆ ਨੂੰ ਖਤਮ ਕਰਨਾ? ਵੇਖੋ, ਅਸੀਂ ਇਹਨੂੰ ਮੈਪ ਕੀਤਾ। ਲੈਟਸ ਸੇ 10,000 ਸੈਂਟਰ ਨੇ, ਉਹਨਾਂ 'ਚ ਅਸੀਂ ਪਹਿਲੇ ਫੇਜ਼ 'ਚ 1200 ਸੈਂਸਿਟਿਵ ਸੈਂਟਰਸ ਕਿ ਕਿੱਥੇ ਇਹ ਸਿਆਪਾ ਹੈ। ਜਿਵੇਂ ਤੁਹਾਨੂੰ ਦੱਸਿਆ ਲਾਹੌਰ 'ਚ ਹੀਰ ਬੇਦੀ ਹੈ, ਕੋਈ ਡੀਜੀ ਖਾਨ 'ਚ ਮਸ਼ਹੂਰ ਸੈਂਟਰ ਕੋ, ਉਹਨਾਂ ਨੂੰ ਮੈਪ ਕੀਤਾ। ਉਹਨਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਕੈਮਰੇ ਲਾਏ। ਅੱਛਾ, 1200 ਸੈਂਟਰਸ ਮੈਪ ਕਰਤੇ। ਨਨਕਾਣੇ ਦੇ ਮੈਂ ਬੱਚੇ ਫੜੇ ਨੇ ਜਿਹੜੇ ਪਿੱਛੇ ਵੇਖ ਕੇ ਚੀਟਿੰਗ ਕਰ ਰਹੇ ਸੀ ਲਾਹੌਰ ਬੈਕ ਕੇ। ਟੈਕਨੋਲੋਜੀ ਹੈ, ਇੱਕ ਆਮ ਲੈਨ ਤੋਂ ਜ਼ਿਆਦਾ ਬੱਚਾ ਮੂਵ ਕਰੇ, ਸੈਂਸਰ ਰੌਲਾ ਪਾ ਦਿੰਦਾ ਵੀ ਇਹ ਬੱਚਾ ਕਿੱਧਰ ਜਾ ਰਿਹਾ। 3 ਵਾਰੀ ਵਾਸ਼ਰੂਮ ਗਿਆ। ਫਿਰ ਨੈਨੋ ਡਿਵਾਈਸਿਸ ਫੜੀਆਂ ਲਾਹੌਰ ਵਿੱਚ।
ਇੰਨੀ ਜੀ ਡਿਵਾਈਸ, ਹਾਂ, ਇੰਨਾ ਜਿਹਾ ਚਿਪਸੈਟ, ਫਿਰ ਉਹ ਕਰੈਕ ਕੀਤਾ। ਔਰ ਦੁਆ ਕੌਣ ਰਿਹਾ ਸੀ? ਇੱਕ ਬੜੇ ਵੱਡੇ ਪ੍ਰਾਈਵੇਟ ਅਦਾਰੇ ਦਾ ਪ੍ਰਿੰਸੀਪਲ। ਤੇ ਹੁਣ ਬੱਚੇ ਜਿਹੜੇ ਨੇ ਉਹ ਟੌਪ ਸਰਕਾਰੀ ਕਰਨ ਜਾਂ ਪ੍ਰਾਈਵੇਟ ਕਰਨ, ਉਹ ਇਦਾਰੇ ਛੋਟੇ ਛੋਟੇ ਨੇ। ਕਦੇ ਨਾਂ ਨਹੀਂ ਸੁਣਿਆ ਹੋਏਗਾ ਤੁਸੀਂ ਜਿਹਨਾਂ ਦੇ ਬੱਚੇ ਹੁਣ ਟੌਪ ਕਰ ਰਹੇ ਨੇ, ਕਿਉਂਕਿ ਮੈਰਿਟ ਤੇ ਮੌਕਾ ਹੁਣ ਮਿਲੇ। ਔਰ ਅਗਲੇ ਆਉਣ ਵਾਲੇ ਸਾਲ ਔਰ ਉਸੇ ਅਗਲੇ ਆਉਣ ਵਾਲੇ ਸਾਲ ਵਿੱਚ ਸਾਡਾ ਪ੍ਰੋਗਰਾਮ ਇਹ ਹੀ ਹੈ ਕਿ तमाम ਸੈਂਟਰਸ ਡਿਜੀਟਲੀ ਮੋਨੀਟਰਡ ਹੋਣ, ਉਹਨਾਂ 'ਚ AC ਮੌਜੂਦ ਹੋਣ, ਪੰਖੇ ਤੇ ਦੂਰ ਦੀ ਗੱਲ ਹੈ। ਔਰ ਉੱਥੇ ਟੀਚਿੰਗ ਅਸਿਸਟੈਂਟਸ ਹੋਣ। ਸਾਡੇ ਕੋਲ ਜਗ੍ਹਾ ਘੱਟ ਹੈ ਤੇ ਯੂਨੀਵਰਸਿਟੀਜ਼ ਕੋ ਲਵਾਂਗੇ, ਮਾਰਕੀਜ਼ ਕੋ ਲਵਾਂਗੇ, ਪ੍ਰਾਈਵੇਟ ਯੂਨੀਵਰਸਿਟੀਜ਼ ਕੋ ਲਵਾਂਗੇ ਔਰ ਇਨਵਿਜੀਲੇਸ਼ਨ ਦਾ ਕੋਰਸ ਕਰਾਵਾਂਗੇ ਇਨਵਿਜੀਲੇਟਰਸ ਨੂੰ, ਔਰ ਫਿਰ ਜਾ ਕੇ ਉਹ ਐਗਜ਼ਾਮਸ ਕੰਡਕਟ ਕਰਨ। ਬਿਲਕੁਲ ਠੀਕ। ਸਰ ਤੁਸੀਂ ਜ਼ਿਕਰ ਕਰ ਰਹੇ ਸੋ IT ਦਾ, ਜ਼ਿਕਰ ਕਰ ਰਹੇ ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਔਰ STEM ਦਾ, ਤੇ ਮੈਂ, ਔਰ ਇਹ ਜ਼ਰੂਰੀ ਨਹੀਂ ਕਿ ਉਹ ਬੱਚੇ ਸਰਕਾਰੀ ਸਕੂਲਾਂ ਦੇ ਹੋਣ ਜਾਂ ਪ੍ਰਾਈਵੇਟ, ਇੱਕ ਸੁਪਰਸਟਾਰ ਨੂੰ ਅੱਜ ਤੁਹਾਨੂੰ ਮੈਂ ਲਾਉਣਾ ਚਾਹੁੰਦਾ, ਜਿਹੜਾ ਇੱਕ ਬੜਾ ਲੋ ਇਨਕਮ ਪ੍ਰਾਈਵੇਟ ਸਕੂਲ, ਕਿਸੇ ਵੱਡੇ ਅਦਾਰੇ ਦਾ ਬੱਚਾ ਨਹੀਂ, ਬਟ ਅੱਜ ਤੁਸੀਂ ਉਹਦਾ ਕੰਮ ਵੇਖੋ। ਔਰ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਇੱਕ ਅੱਛਾ ਕਾਬਿਲ ਟੀਚਰ ਹੋਏ, ਇੱਕ ਅੱਛਾ ਕਾਬਿਲ ਸਟੂਡੈਂਟ ਹੋਏ, ਜਿਹੜਾ ਵੀ ਆਊਟ ਆਫ ਦ ਬਾਕਸ ਕੰਮ ਕਰੇ ਉਹਨੂੰ ਬੁਲਾ ਕੇ ਅਪਰੀਸ਼ੀਏਟ ਕਰਨਾ, ਸੋਸ਼ਲ ਮੀਡੀਆ ਤੇ ਕਰਨਾ, ਔਰ ਮੈਂ ਆਪਣੀ ਸਾਰੀ ਸੈਲਰੀ ਵੀ ਡੋਨੇਟ ਕਰਨਾ ਕਾਬਿਲ ਬੱਚੇ ਔਰ ਕਾਬਿਲ ਟੀਚਰਸ ਔਰ ਸਕੂਲਸ ਨੂੰ। ਤੇ ਇਸੇ ਤਰ੍ਹਾਂ ਦਾ ਇੱਕ ਸੁਪਰਸਟਾਰ ਅੱਜ ਮੈਨੂੰ ਮਿਲਣ ਆ ਰਿਹਾ ਸੀ, ਮੈਂ ਕਿ ਤੁਹਾਡੇ ਸ਼ੋਅ ਦੇ ਤੋਂ ਜੀ ਜ਼ਰੂਰ ਜੀ ਜ਼ਰੂਰ ਜੀ। अस्सलाम वालेकुम बेटा, क्या हाल है आपके? ठीक ठाक अस्सलाम हो? वालेकुम। अस्सलाम वालेकुम। इधर अंकल को भी करो, कैसे बेटे? इधर आओ बैठो, अपना नाम बताओ सबको। जी मेरा नाम सैयद जागीर अली अकबर है और मैं पाकिस्तान का यंगेस्ट वेब डेवलपर हूँ। बेटा कितनी उम्र है ਤੁਹਾਡੀ? मेरी अभी तो 9 साल 11 माह। ਅੱਛਾ, ਤੇ ਕਿਹੜੀ ਕਲਾਸ ਚ ਪੜ੍ਹਦੇ ਹੋ? मैं 4 क्लास में। ਅੱਛਾ, ਤੇ ਇੰਨੀ ਛੋਟੀ ਜਿੰਨੀ ਉਮਰ ਦੇ ਵਿੱਚ ਇਹ ਕੀ ਬੇਟਾ ਖਿਆਲ ਆਇਆ ਇਹ IT ਦੇ ਹਵਾਲੇ ਨਾਲ? 7 साल की उम्र में आया था। अच्छा, 7 साल की उम्र में मैंने सबसे पहला कोर्स किया था सोशल मीडिया मार्केटिंग का, फिर डिजिटल मार्केटिंग का, फिर SEO का और फिर वेब डेवलपमेंट का। ਕਿੱਥੇ ਕਿਤੇ ਕੋਰਸ ਸਾਰੇ? ये ब्रेंच ग्रुप ऑफ IT कॉलेजेस में। ਵੈਬ ਡਿਵੈਲਪਮੈਂਟ ਦਾ ਕੰਮ ਕਿਸ ਤਰ੍ਹਾਂ ਕਰਨਾ ਸ਼ੁਰੂ ਕੀਤਾ? यानी कि जब मैं यानी कि काफ़ी सारे कोर्सेज कर चुका था, तो फिर मैंने सोचा था कि मैं ना कोई और कोर्स करूँ। मेरा माइंड आया था गेम डेवलपमेंट में, क्योंकि मैं गेम्स बहुत ज़्यादा खेलता था। तो गेम डेवलपमेंट से हट के मेरे बाबा ने कहा कि आपने पहले वेब डेवलपमेंट का कोर्स करें, बाद में आप गेम डेवलपमेंट का कर लेना। मैंने ऐसा ही किया और फिर वेब डेवलपमेंट के अंदर ही मुझे कामयाबी मिल गई। तो बेटा ਕਿੰਨੇ ਕੁ ਇਸ ਵੇਲੇ ਤੱਕ ਤੁਸੀਂ ਵੈਬਸਾਈਟ ਬਣਾ ਚੁੱਕੇ ਹੋ? वेबसाइट तो प्रैक्टिस के लिए मैंने काफ़ी बनाई है और मैं CEO हूँ जागीर वॉचेस का। अच्छा। मैं CEO हूँ जागीर वॉचेस का। मेरी माशाल्लाह। अपनी भी एक वेबसाइट है। ਇਸ ਤਰ੍ਹਾਂ ਦੇ ਬੱਚਿਆਂ ਨੂੰ ਅਗਰ ਅੱਜ ਸਿਖਾਵਾਂਗੇ, ਇਸੇ ਤਰ੍ਹਾਂ ਹੀ ਸਾਡੇ ਇੱਕ ਤਰਖਾਨਾ ਵਾਲਾ, ਜਿਸ ਤਰ੍ਹਾਂ ਮੈਂ ਸਕੂਲ ਚ ਨਿਊਟ ਦਾ ਦੱਸਿਆ, ਉੱਥੋਂ ਦੇ ਬੱਚੇ ਮਲਟੀਪਲ ਇਸ ਤਰ੍ਹਾਂ ਦੇ ਇਨੀਸ਼ੀਏਟਿਵਸ। ਸਿਆਲਕੋਟ ਦੇ ਸਾਡੇ ਬੱਚੇ ਅਲਹਮਦੁਲਿਲਾ ਆਪਣੇ ਸਕੂਲ ਦੇ ਵਿੱਚ, ਸਿਆਲਕੋਟ ਕੈਂਟੇਜ ਸਕੂਲ ਹੈ, ਉਹਨਾਂ ਨੇ ਇਸ ਬੱਚੇ ਦੀ ਤਰ੍ਹਾਂ ਪ੍ਰੋਡਕਟਸ ਬਣਾਏ, ਆਨਲਾਈਨ ਸੇਲ ਕੀਤੇ, ਉਹਦੇ ਨਾਲ ਆਪਣੀ ਪੂਰੀ ਕੰਪਿਊਟਰ ਲੈਬ ਬਣਾ ਲਈ। ਸੋ ਵੈਨ ਯੂ ਟੀਚ them to become leaders, you teach them IT and things happening at the global standards. So this is the result. मैं ऐसे एक souvenir पेश करना चाहता हूँ जी ज़रूर जी। और एक छोटा सा गिफ्ट जो मेरे लिए कोई बहुत महंगा तोहफा लाया था। अच्छा, और ये भी मेरी आदत है कि जितने महंगे तोहफे वजीर को मिलते हैं, मैं वो सारे काबिल तरीन टीचर्स में, काबिल तरीन बच्चों में और काबिल तरीन कम्युनिटी मेंबर्स में डिस्ट्रीब्यूट। माशाअल्लाह। ਇਸ ਮੌਕੇ ਤੇ ਕਮ ਉਮਰ ਤਰੀਨ ਵੈਬ ਡਿਵੈਲਪਰ 9 ਸਾਲਾ ਜਾਗੀਰ ਅਲੀ ਅਕਬਰ ਨੂੰ ਵਜ਼ੀਰੇ ਤਾਲੀਮ ਨੇ ਸ਼ੀਲਡ ਤੇ ਤੋਹਫੇ ਦਿੱਤੇ। ਇਹ ਬੱਚਾ ਇਸ ਛੋਟੀ ਉਮਰ ਵਿੱਚ ਲੋਕਾਂ ਨੂੰ ਵੈਬ ਡਿਵੈਲਪਮੈਂਟ ਤੇ ਡਿਜੀਟਲ ਮਾਰਕੀਟਿੰਗ ਜੈਸੀਆਂ ਸਰਵਿਸਿਜ਼ ਦੇ ਰਿਹਾ ਹੈ। ਬਾਹਰ ਨਿਕਲੇ ਤੇ ਘਰ ਵਿੱਚ ਆਏ ਹੋਏ ਦੂਰ ਦਰਾਜ਼ ਦੇ ਇਲਾਕਿਆਂ ਤੋਂ ਸਾਇਲੀਨ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਦੇ ਮਸਾਇਲ ਦੇ ਹੱਲ ਲਈ ਮੌਕੇ ਤੇ ਹੀ ਅਹਿਕਾਮਾਤ ਜਾਰੀ ਕਰਦੇ ਰਹੇ। ਸਾਇਲੀਨ ਤੋਂ ਫਾਰਗ ਹੋ ਕੇ ਪੰਜਾਬ ਦਾਨਿਸ਼ ਸਕੂਲ ਅਥਾਰਟੀ ਦਾ ਰੁਖ ਕੀਤਾ। ਰਾਣਾ ਸਾਹਿਬ, ਤੁਸੀਂ ਤੁਹਾਨੂੰ ਤਾਲੀਮ ਦਾ ਸ਼ੋਭਾ ਦਿੱਤਾ ਗਿਆ ਤੇ ਕਿਹਾ ਜਾਂਦਾ ਹੈ ਕਿ ਤੁਸੀਂ CM ਸਾਹਿਬਾ ਦੀ ਕੋਰ ਟੀਮ ਦਾ ਹਿੱਸਾ ਵੀ ਹੋ। ਤੇ ਅਗਰ ਦੇਖਿਆ ਜਾਏ ਤੇ CM ਸਾਹਿਬਾ ਦੀ ਜਿਹੜੀ ਕੈਬਨਿਟ ਹੈ ਉਹ ਜ਼ਿਆਦਾਤਰ ਨੌਜਵਾਨ ਲੋਕਾਂ ਤੇ ਮੁਸ਼ਤਮਿਲ ਹੈ।
ਇਸੇ ਤਰ੍ਹਾਂ ਤੇ ਇਹਦਾ ਕੀ ਮਤਲਬ ਇਹਦਾ ਸੀਐਮ ਸਾਹਿਬਾ ਨੇ ਕਿਉਂ ਸਾਰੇ ਯੰਗ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਕੈਬਨਿਟ 'ਚ ਸ਼ਾਮਿਲ ਕੀਤਾ, ਔਰ ਫਿਰ ਉਹ ਸਾਰੇ ਜਿਹੜੇ ਯੰਗ ਲੋਕ ਨੇ ਉਹਨਾਂ ਦੀ ਮਤਲਬ ਕੋ ਟੀਮ ਦਾ ਹਿੱਸਾ ਵੀ ਨੇ? ਉਹਦਾ ਮੈਂ ਪਹਿਲੀ ਵਾਰੀ MPA ਬਣਿਆ ਜੀ ਹਾਂ। ਜ਼ਰੂਰ ਮੈਨੂੰ ਤਾਲੀਮ ਦਾ ਸ਼ੌਕ ਸੀ, ਮੈਂ ਬੜੀ ਮਿਹਨਤ ਕੀਤੀ 12 ਸਾਲ, ਬਟ CM ਵਾਸਤੇ ਇੱਕ ਰਿਸਕ ਵੀ ਸੀ ਕਿ ਇੰਨੇ ਯੰਗ ਲੋਕਾਂ ਨੂੰ ਮੌਕਾ ਦੇਣਾ, ਵਾਟ ਇਫ ਵੀ ਕੁਡਨਟ ਡਿਲੀਵਰ। ਤੇ ਰਿਸਕ ਤੇ ਮੈਡਮ ਚੀਫ ਮਿਨਿਸਟਰ ਜਿਹੜੀ ਉਹਨਾਂ ਨੇ ਲਿਆ ਨਾ, ਲੋਕਾਂ ਨੇ ਜਵਾਬ ਤੇ CM ਨੂੰ ਕਰਨੇ ਸੀ। ਜੀ ਹਾਂ, ਜੀ ਹਾਂ। ਤੇ ਮੈਡਮ ਚੀਫ ਮਿਨਿਸਟਰ ਨੇ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ। ਉਹ ਵਾਹਿਦ ਚੀਫ ਮਿਨਿਸਟਰ ਨੇ ਜਿਨ੍ਹਾਂ ਨੇ ਆਪਣੀ ਤਕਰੀਰ 'ਚ ਵੀ ਕਿਹਾ ਔਰ ਫਿਰ ਅਲਹਮਦੁਲਿਲਾ ਉਹ ਟਰਾਂਸਲੇਟ ਵੀ ਕੀਤਾ। ਤੇ ਮੈਂ ਸਮਝਣਾ ਕਿ ਯੰਗ ਲੋਕਾਂ 'ਚ ਜ਼ਿਆਦਾ ਐਨਰਜੀ ਹੁੰਦੀ ਹੈ और मैडम दी कोर टीम च होने की बेसिक वजह भी परफॉर्मेंस है। मैडम के ये जो फैसले हैं, आज आप देखें बिलाल अकबर साहब यंग मिनिस्टर हैं, इलेक्ट्रो बसेस पहले कोई क्यों नहीं लाया, आशिक शाह साहब एग्रीकल्चर मिनिस्टर हैं, तो आपके पास आप जो भरत साहब हैं, आप देखें कि आपके आज क्यों 2 साल से खाद ब्लैक नहीं हुई। सलमा भट्ट नूं वेखो कि सारी जिंदगी ये जिहड़ा 2 नंबर दुध है ये लाहौर दी सड़कों ते रुलदा रहा है, और असी उन्हां एरियाज़ चों जिथों ये आंदा है कि यूरिया पियाई जा रही है, 2 नंबर दुध बच्चों को पिया जा रहा है। किन्ने क्रैकडाउन किया है? ये ਲੱਖਾਂ ਲੀਟਰ ਦੁੱਧ ਪਹਿਲੇ ਤੇ ਨਹੀਂ ਕਦੇ ਇਸ ਤਰ੍ਹਾਂ ਫੜਿਆ ਗਿਆ। ਔਰ ਇਸੇ ਤਰ੍ਹਾਂ ਸਪੈਸ਼ਲ ਐਜੂਕੇਸ਼ਨ ਹੈ, ਤੇ ਮੈਂ ਸਮਝਣਾ ਕਿ ਮੈਡਮ CM ਨੂੰ ਇਹ ਉਹਨਾਂ ਦਾ ਕ੍ਰੈਡਿਟ ਹੈ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ। ਰਾਣਾ ਸਾਹਿਬ ਕੁਝ ਹਲਕੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੇ ਪੁਰਾਣੇ ਮੁਸਲਿਮ ਲੀਗੀ ਸਨ, ਜਿਹੜੇ ਮੀਆਂ ਨਵਾਜ਼ ਸ਼ਰੀਫ ਦੇ ਸਾਥੀ ਸਨ, ਉਹਨਾਂ ਨੂੰ ਥੋੜ੍ਹਾ ਜਿਹਾ CM ਸਾਹਿਬਾਂ ਨੇ ਦੂਰ ਕਰ ਦਿੱਤਾ ਆਪਣੇ ਤੋਂ, ਤੇ ਨਵੀਂ ਕਿਆਦਤ ਸਾਰੀ ਜਿਹੜੀ ਹੈ ਨਾ ਉਹਨੂੰ ਆਪਣੇ ਨਜ਼ਦੀਕ ਕਰ ਲਿਆ। क्या ये कुछ सच्चाई है? देखो सर, ये बिल्कुल सच्चाई नहीं, क्योंकि मियां नवाज शरीफ साहब के सीनियर साथी हैं जो परवेज़ रशीद साहब हमेशा गाइडेंस वास्ते मैडम CM के नाल होंगे। इस तरह मनशाउल्ला भट्ट साहब को वजारत दी गई, राणा इकबाल साहब को दी गई, अनुषा रहमान साहबा को मेरे ताया ने जी। बट मैं समझना कि यंग बंदा जिहड़ा है ना वो कम ज़्यादा कर सकता। देखो, एक फिजिकल बंदे की जिहड़ी कैपेसिटी है काम करन दी, एक मैंटल कैपेसिटी है, एक मेहनत करन दा रुझान है, फिर ग्लोबल वर्ल्ड दे नाल अज अलाइन रहना है। जिन्हां ने बैचलर्स और मास्टर्स कीते 1980-85 च और जिन्हां ने 2010 च कीते, उन्हां च बहुत फर्क है। तो इस वास्ते वो एनर्जी यूटिलाइज करने वास्ते मैडम ने सही करैक्ट डिसीजन लिया है। बट इक्वल रिगार्ड दिंदियां ने। अज तुसीं वेखो राणा सनाउल्ला साहब नूं सैनेट दा टिकट उन्हां दी सीनियोरिटी और मेहनत की वजह तो दिता गया। तुसीं अपने बेटे नूं सरकारी स्कूल च दाखिल करवाया है, ਤੇ ਕਿਆ ਉਸ ਚੀਜ਼ ਨੂੰ ਮਿਸਾਲ ਬਣਾ ਕੇ ਹੋਰ ਵੀ ਸਿਆਸਤਦਾਨਾਂ ਨੇ ਤੇ ਹੋਰ ਕੁਝ ਬਿਊਰੋਕਰੇਟਸ ਨੇ ਆਪਣੇ ਬੱਚਿਆਂ ਨੂੰ ਉਸੇ ਸਕੂਲ 'ਚ ਦਾਖਲ ਕਰਵਾਇਆ ਜਾਂ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ? ਜੀ ਕਿਉਂ ਨਹੀਂ। ਅੱਜ ਅਲਹਮਦੁਲਿਲਾ ਉੱਥੇ 250 ਬੱਚਿਆਂ ਨਾਲ ਅਸੀਂ ਸਕੂਲ ਸ਼ੁਰੂ ਕੀਤਾ ਸੀ, ਅੱਜ 1200 ਬੱਚਿਆਂ ਦੀ ਵੇਟਿੰਗ ਲਿਸਟ ਹੈ। ਮੈਂ ਨਾਂ ਲੈ ਦਿੰਦਾ, ਸਾਊਥ ਪੰਜਾਬ ਤੋਂ ਸਾਡੇ MPA ਨੇ ਬੈਰਿਸਟਰ ਉਸਾਮਾ ਸਾਹਿਬ, ਉਹਨਾਂ ਦਾ ਆਪਣਾ ਬੱਚਾ ਕੋਈ ਨਹੀਂ, ਉਹਨਾਂ ਨੇ ਆਪਣੇ ਨੀਸੀਜ਼ ਔਰ ਨੈਫਿਊਜ਼ ਉੱਤੇ ਦਾਖਲ ਕਰਾਏ। ਫੈਸਲਾਬਾਦ ਤੋਂ MPA ਨੇ ਜਾਫਰ ਹੋਚਾ ਸਾਹਿਬ, ਉਹਨਾਂ ਨੇ ਆਪਣਾ ਬੱਚਾ ਦਾਖਲ ਕਰਾਇਆ। 5-6 ਟੌਪ ਸਰਵਿੰਗ ਆਫਿਸਰਸ ਨੇ ਆਪਣਾ ਬੱਚਾ ਦਾਖਲ ਕਰਾਇਆ। ਔਰ ਇਸੇ ਤਰ੍ਹਾਂ ਮੇਰੇ ਕੋਲ ਹੁਣ ਲੰਬੀ ਲਿਸਟ ਹੈ, ਮੇਰੇ ਅਮੀਰ ਦੋਸਤ ਇੰਡਸਟਰੀਲਿਸਟ, ਔਰ ਇਹ अर्ਲੀ ਈਅਰਸ ਜਿਹੜਾ ਨਾ, ਇਹ ਅਸੀਂ ਹਰ ਜ਼ਿਲ੍ਹੇ 'ਚ ਇਸ ਸਾਲ ਹਰ ਡਿਵੀਜ਼ਨ 'ਚ ਜਾ ਰਹੇ ਹਾਂ, ਫਿਰ 36 ਅਜ਼ਲਾ, ਫਿਰ 150 ਤਹਿਸੀਲਾਂ। ਇਹਦਾ ਕਨਸੈਪਟ अर्ਲੀ ਚਾਈਲਡਹੁੱਡ ਐਜੂਕੇਸ਼ਨ ਜਿਹੜੀ ਇਹ ਪੂਰੀ ਦੁਨੀਆ 'ਚ ਐਗਜ਼ਿਸਟ ਕਰਦੀ ਹੈ। ਇਹ ਇਦਾਰੇ ਇੱਥੇ ਬਣਾਏ ਔਰ ਸਾਊਥ ਪੰਜਾਬ ਦੇ ਅਜ਼ਲਾ 'ਚ 10,000 ਕਮਰੇ ਬਣਾਏ ECE ਦੇ, ਕਿ 3-4-5 ਸਾਲ ਦਾ ਬੱਚਾ ਜਿਹੜਾ ਹੈ ਉਹ ਆ ਕੇ ਐਡਮਿਸ਼ਨ ਲਵੇਗਾ। ਉਹਨਾਂ ਦੀ ECE ਮਟੀਰੀਅਲ, ਉਹਨਾਂ ਦੀ ਕਿਟਸ, ਉਹਨਾਂ ਦਾ ਕਰਿਕੂਲਮ ਬਣਾਇਆ, ਔਰ ਅੱਜ ਅਲਹਮਦੁਲਿਲਾ 5,50,000 ਬੱਚੇ ਉਹ 10,000 ਕਮਰਿਆਂ 'ਚ ਇਨਰੋਲ ਨੇ, ਜਿਹੜੀ ਗੱਲ ਅਸੀਂ ਆਊਟ ਆਫ ਸਕੂਲ ਚਿਲਡਰਨ ਦੀ ਕਰ ਰਹੇ ਸੀ। ਤੇ ਰਾਣਾ ਸਾਹਿਬ ਕੋਈ ਇਸ ਤਰ੍ਹਾਂ ਦਾ ਤੁਹਾਡੇ ਕੋਲ ਫਿਗਰ ਹੈ ਵੇ ਕਿ ਤੁਹਾਡੀ ਇਸ ਕਾਵਿਸ਼ ਤੋਂ ਬਾਅਦ ਸਰਕਾਰੀ ਸਕੂਲਾਂ ਵੱਲ ਕਿੰਨੇ ਕੁ ਬੱਚੇ ਜ਼ਿਆਦਾ ਇਨਰੋਲ ਹੋਣਾ ਸ਼ੁਰੂ ਹੋਏ ਨੇ? ਸਰ ਤੁਸੀਂ ਇਹ ਵੇਖੋ, ਮੈਂ ਤੁਹਾਨੂੰ ਇਨਰੋਲਮੈਂਟ ਟ੍ਰੈਂਡਸ ਦੱਸੇ ਨੇ ਜੀ ਕਿ ਪਿਛਲੇ ਸਾਲ 11 ਲੱਖ ਤੇ ਅਲਹਮਦੁਲਿਲਾ ਇਸ ਸਾਲ 27 ਲੱਖ। ਔਰ ਇਸੇ ਤਰ੍ਹਾਂ ਨਾਨ ਫਾਰਮਲ ਲਿਟਰੇਸੀ ਦੀ ਜਿਹੜੀ ਸਟਰੀਮ ਹੈ, 5ਵੀਂ ਪਹਿਲੀ ਤੋਂ 5ਵੀਂ ਪੜ੍ਹਾਉਂਦੇ ਸੀ, ਅਸੀਂ ਕਿਹਾ ਕਿ 5ਵੀਂ ਤੋਂ ਬਾਅਦ ਕਿੱਧਰ ਜਾਂਦੇ ਨੇ? ਉਹਨੇ ਕਿਹਾ ਜੀ ਅੱਧੇ ਡਰੋਪ ਆਊਟ ਅੱਧੇ ਸਕੂਲਾਂ 'ਚ। ਮੈਂ ਕਿਹਾ ਇਹਨਾਂ ਨੂੰ ਮੈਪ ਕਰੋ। ਹੁਣ ਉਹਨਾਂ ਨੂੰ ਐਲੀਮੈਂਟਰੀ, ਫਿਰ ਉਹਨਾਂ ਨੂੰ ਹਾਈ ਸਕੂਲ 'ਚ ਪਹੁੰਚਾਉਣਾ ਹੈ, ਔਰ ਪਹਿਲੇ ਇੱਕ ਸਕੂਲ ਮੈਪ ਕੀਤਾ, ਇੱਕ ਫੈਸਿਲਿਟੀ, ਇੱਕ ਟੀਚਰ, ਇੱਕ ਸਟੂਡੈਂਟ। ਹੁਣ ਉਹਦੀ ਮੈਪਿੰਗ ਤੇ ਜਾ ਰਹੇ ਹਾਂ, ਪਬਲਿਕ ਔਰ ਪ੍ਰਾਈਵੇਟ ਬੋਥ, ਕਿ ਅਗਰ 8ਵੀਂ 'ਚੋਂ ਕੋਈ ਬੱਚਾ ਨਿਕਲ ਗਿਆ ਤੇ ਗਵਰਨਮੈਂਟ ਨੂੰ ਪਤਾ ਹੋਵੇ ਕਿ ਅਲੀ ਅਰਸਲਾਨ ਫਲਾਣੇ ਖੁਸ਼ਾਬ ਦੇ ਮੁਹੱਲੇ 'ਚ ਨਹੀਂ ਪੜ੍ਹ ਰਿਹਾ, ਇਹਨੂੰ ਟੈਫਟਾ ਦੇ ਹਵਾਲੇ ਕਰੋ, ਇਹਨੂੰ ਸਕਿੱਲਸ ਕੋਰਸਿਸ ਦੇ ਹਵਾਲੇ ਕਰੋ, ਇਹਨੂੰ ਡਿਜੀਟਲ ਇਕੋਨਮੀ ਵੱਲ ਲਿਜਾਓ, ਇਹਨੂੰ ਕੋਈ ਨਾ ਕੋਈ ਈ-ਕਾਮਰਸ ਦੀ ਚੀਜ਼ਾਂ, ਕੋਈ ਵੀ ਸਕਿੱਲ ਜਿਹੜੀ ਉਹ ਹਾਸਲ ਕਰਨਾ ਚਾਹੁੰਦਾ ਹੈ, ਰੋਬੋਟਿਕ ਆਰਮਸ ਦਾ ਕੋਈ ਕੋਰਸ ਕਰਾ ਦਿਓ। ਅਸੀਂ ਕੋਰੀਅਨ ਲੈਂਗੁਏਜ ਸ਼ੁਰੂ ਕੀਤੀ ਹੈ 4 ਕਾਲਜਾਂ 'ਚ ਲਾਹੌਰ 'ਚ,
ਸੋਲਡ ਆਊਟ ਕੋਰਸ ਨੇ, ਫ੍ਰੀ ਆਫ ਕਾਸਟ। ਕੋਰਸ ਕਰੇ FA ਦਾ ਬੱਚਾ ਤੇ 6 ਲੱਖ ਰੁਪਏ ਤਨਖਾਹ ਸਟਾਰਟਿੰਗ ਕੋਰੀਆ 'ਚ, ਕਿਉਂਕਿ ਉਹਨਾਂ ਕੋਲ ਯੰਗ ਲੋਕ ਨਹੀਂ ਹੈਗੇ। ਤੇ ਇਹ ਉਹ ਇੰਟਰਵੈਂਸ਼ਨਸ ਨੇ ਜਿਹੜੀਆਂ ਅਸੀਂ ਕਰ ਰਹੇ ਹਾਂ। ਖਵਾਜਾ ਸਲਮਾਨ ਰਫੀਕ ਸਾਹਿਬ ਨੇ, ਨਰਸਿੰਗ ਦੀ ਬੜੀ ਡਿਮਾਂਡ ਹੈ, ਉਹਨਾਂ ਨੇ ਈਵਨਿੰਗ ਕਲਾਸਿਸ ਸ਼ੁਰੂ ਕਰ ਦਿੱਤੀਆਂ। MBBS ਦੀ ਸੀਟਸ ਵਧਾਈਆਂ, ਨਰਸਿੰਗ ਦੀਆਂ ਸੀਟਾਂ ਡਬਲ ਕਰ ਦਿੱਤੀਆਂ। ਤੇ ਇਸ ਵਜ੍ਹਾ ਤੋਂ ਹਰ ਉਹ ਸੇਮ ਚੀਜ਼ ਕਰ ਰਹੇ ਹਾਂ ਜਿਹਦੇ ਨਾਲ ਤਾਲੀਮ ਦਾ ਮੁਸਤਕਬਲ, ਬੱਚਿਆਂ ਦਾ ਮੁਸਤਕਬਲ ਔਰ ਵੋਕੇਸ਼ਨਲ ਐਜੂਕੇਸ਼ਨਲ ਪੈਡਾਗੋਜੀ, ਸਬਜੈਕਟ ਕੰਟੈਂਟ ਨੌਲੇਜ, ਐਗਜ਼ਾਮੀਨੇਸ਼ਨਸ, ਕ੍ਰਿਟੀਕਲ ਥਿੰਕਿੰਗ, ਕਨਸੈਪਟ ਬੇਸਡ ਲਰਨਿੰਗ, ਐਕਟੀਵਿਟੀ ਬੇਸਡ ਲਰਨਿੰਗ, ਹਰ ਦੁਨੀਆ ਦੀ ਉਸ ਟੈਕਨੀਕ ਨੂੰ ਇਸਤੇਮਾਲ ਕਰ ਰਹੇ ਹਾਂ ਜਿਨਨੇ ਦੁਨੀਆ ਨੇ ਤਸਲੀਮ ਕੀਤਾ ਕਿ ਇਹਦੇ ਨਾਲ ਬਿਹਤਰ ਰਿਜ਼ਲਟਸ ਆਉਂਦੇ ਨੇ ਔਰ ਉਹਨੂੰ ਲੋਕਲਾਈਜ਼ ਸੋਲੂਸ਼ਨਸ ਦੇ ਰਹੇ। ਬਿਲਕੁਲ ਠੀਕ ਹੈ ਰਾਣਾ ਸਾਹਿਬ, ਬਹੁਤ ਸ਼ੁਕਰੀਆ। ਦਾਨਿਸ਼ ਸਕੂਲ ਅਥਾਰਟੀ ਪਹੁੰਚੇ ਤੇ ਉੱਥੇ ਦੇ ਅਮਲੇ ਨੇ ਵਜ਼ੀਰੇ ਤਾਲੀਮ ਦਾ ਇਸਤਕਬਾਲ ਕੀਤਾ ਔਰ MD ਅਹਿਮਦ ਮਲਕ ਨੇ ਪਹਿਲੇ ਤੋਂ ਜਾਰੀ ਔਰ ਆਉਣ ਵਾਲੇ ਮਨਸੂਬਿਆਂ ਤੇ ਬਰੀਫਿੰਗ ਦਿੱਤੀ ਔਰ ਇਸ ਮੌਕੇ ਤੇ ਵਜ਼ੀਰੇ ਤਾਲੀਮ ਨੇ ਮਨਸੂਬਿਆਂ ਦੇ ਬਾਰੇ 'ਚ ਨਵੀਆਂ ਹਦਾਇਤ ਵੀ ਜਾਰੀ ਕੀਤੀਆਂ ਤੇ ਉਹਨਾਂ ਦੀ ਕਾਰਕਰਦਗੀ ਨੂੰ ਸਰਾਹਿਆ ਵੀ ਔਰ ਨਵੇਂ ਬਣਨ ਵਾਲੇ ਦਾਨਿਸ਼ ਸਕੂਲਾਂ ਦੇ ਬਾਰੇ 'ਚ ਵੀ ਤਫਸੀਲਾਤ ਨਾਲ ਆਗਾਹ ਕੀਤਾ। ਇਸ ਮੌਕੇ ਤੇ ਵਜ਼ੀਰੇ ਤਾਲੀਮ ਨੇ ਸਾਰੇ ਮਨਸੂਬਿਆਂ ਦੇ ਬਾਰੇ 'ਚ ਨਵੀਆਂ ਹਦਾਇਤ ਵੀ ਜਾਰੀ ਕੀਤੀਆਂ ਤੇ ਮਹਿਕਮੇ ਦੀ ਕਾਰਕਰਦਗੀ ਨੂੰ ਸਰਾਹਿਆ ਵੀ। ਮੀਟਿੰਗ ਤੋਂ ਬਾਅਦ ਅਸੀਂ ਪੈਕਟਾ ਦੀ ਜਾਨਬ ਰਵਾਨਾ ਹੋਏ। ਰਾਣਾ ਸਾਹਿਬ, ਕੁਝ ਜ਼ਾਤੀ ਜ਼ਿੰਦਗੀ ਦੇ ਬਾਰੇ 'ਚ ਵੀ ਪੁੱਛਣਾ ਚਾਹਾਂਗੇ ਤੁਹਾਡੇ ਕੋਲੋਂ ਕਿ ਸਿਆਸਤ ਤੋਂ ਇਲਾਵਾ ਕੀ ਸ਼ੌਕ ਹੈ, ਕਿਸ ਤਰ੍ਹਾਂ ਦੇ ਸ਼ੌਕ ਨੇ ਜਨਾਬ ਨੂੰ? ਸਰ, ਸਪੋਰਟਸਮੈਨ ਆ, ਸਵੇਰੇ ਸਵਿਮਿੰਗ ਕਰਨਾ ਅਲਹਮਦੁਲਿਲਾ, ਹਫਤੇ 'ਚ 3-4 ਦਿਨ। ਜਦੋਂ ਟਾਈਮ ਮਿਲ ਜਾਏ ਕ੍ਰਿਕਟ ਖੇਡਣਾ, ਜਦੋਂ ਟਾਈਮ ਮਿਲ ਜਾਏ ਫੁੱਟਬਾਲ ਖੇਡਣਾ। ਘੋੜਿਆਂ ਦਾ ਬਹੁਤ ਸ਼ੌਕ ਹੈ। ਹਾਂ, ਪਤਾ ਚੱਲਿਆ ਸੀ। ਅਲਹਮਦੁਲਿਲਾ ਮੇਰੇ ਦਾਦਾ ਜੀ ਨੂੰ ਸ਼ੌਕ ਸੀ ਤੇ ਸਾਡੇ 2 ਘੋੜੇ ਆਪਣੇ ਫਾਰਮ ਦੇ ਡਾਬੀ ਵਿਨਰਸ ਨੇ। ਅੱਛਾ। ਔਰ ਥੋਰੋਬ੍ਰੈਡ ਹਾਰਸਸ ਬੇਇੰਤਹਾ ਰੱਖੇ ਨੇ। ਮੌਸੀਕੀ ਦਾ ਬੜਾ ਸ਼ੌਕ ਹੈ, ਫਿਲਮਸ ਦਾ ਬੜਾ ਸ਼ੌਕ ਹੈ ਔਰ ਡਾਕੂਮੈਂਟਰੀਜ਼ ਦਾ, ਕਿਤਾਬਾਂ ਦਾ। ਖਾਣ 'ਚ ਕੀ ਪਸੰਦ ਹੈ? ਕਿਹੜੀ ਫੂਡ ਜ਼ਿਆਦਾ ਪਸੰਦ ਕਰਦੇ ਹੋ? ਸਰ, ਸਾਰੀ ਹੀ ਕੁਜ਼ੀਨਸ ਪਸੰਦ ਨੇ, ਬਟ ਮੈਨੂੰ ਇੱਕ ਬਰਮੀਜ਼ ਕੁਜ਼ੀਨ ਵੀ ਪਸੰਦ ਹੈ ਔਰ ਇੱਕ ਉਹਨਾਂ ਦੀ ਡਿਸ਼ ਹੈ ਖਾਊਸ ਪੇ, ਉਹ ਬੜੀ ਪਸੰਦ ਹੈ। ਫਿਰ ਮੈਨੂੰ ਕੜੀ ਚਾਵਲ ਬਹੁਤ ਪਸੰਦ ਨੇ। ਅਰੇ ਵਾਹ। ਔਰ ਫਿਰ ਮੈਨੂੰ ਸਰ ਜੈਪਨੀਜ਼ ਬੜਾ ਪਸੰਦ ਹੈ, ਸੁਸ਼ੀ ਬੜੀ ਪਸੰਦ ਹੈ, ਥਾਏ ਬੜਾ ਪਸੰਦ ਹੈ, ਮਲੇਸ਼ੀਅਨ ਨਾਸੀ ਗੁਰਾਂਗ ਬੜਾ ਪਸੰਦ ਹੈ। ਇਸੇ ਤਰ੍ਹਾਂ ਸਾਡੀ ਆਪਣੀ ਦੇਸੀ ਕੁਜ਼ੀਨ 'ਚ ਵੀ ਟਿੰਡੇ ਗੋਸ਼ਤ ਬੜੇ ਪਸੰਦ ਨੇ, ਜ਼ਬਰਦਸਤ। ਪਿੰਡੀ ਗੋਸ਼ਤ ਬੜਾ ਪਸੰਦ ਹੈ ਤੇ ਸਾਰੀ ਕੁਜ਼ੀਨ ਹੀ ਖਾਈਦੀਆਂ ਨੇ। ਸਬਜ਼ੀਆਂ ਵੀ ਬੜੀਆਂ ਪਸੰਦ ਨੇ। ਬਿਲਕੁਲ ਸਹੀ ਹੈ। ਤੇ ਸਰ ਮੌਸੀਕੀ ਕਿਹੜੀ ਸੁਣਦੇ ਹੋ? ਸਰ ਮੌਸੀਕੀ ਆਪਦਾ ਪਰਵੀਨ ਤੋਂ ਲੈ ਕੇ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੱਕ ਔਰ ਕੋਲਡਪਲੇ ਤੋਂ ਲੈ ਕੇ ਮੈਡੋਨਾ ਔਰ ਵੈਸਟਰਨ ਈਸਟਰਨ ਦੋਵੇਂ ਕਲਾਸੀਕਲ ਵੀ ਔਰ ਫਿਰ ਸਿੱਧੂ ਮੂਸੇਵਾਲਾ ਤੋਂ ਲੈ ਕੇ ਔਰ ਕਰਨ ਔਜਲਾ ਔਰ ਦਿਲਜੀਤ ਦੋਸਾਂਝ। ਜ਼ਬਰਦਸਤ। ਹਰ ਤਰ੍ਹਾਂ ਦੀ ਸੁਣੀ। ਹਰ ਤਰ੍ਹਾਂ ਦੀ ਸੁਣੀ। ਅੱਛਾ ਰਾਣਾ ਸਾਹਿਬ, ਮਾਸ਼ਾਅੱਲਾ ਇੱਜ਼ਤ ਵੀ ਹੈ ਬੜੀ, ਸ਼ੋਹਰਤ ਵੀ ਬੜੀ, ਦੌਲਤ ਵੀ ਬੜੀ ਮਾਸ਼ਾਅੱਲਾ, ਅਲਹਮਦੁਲਿਲਾ। ਔਰ ਇਲਾਕੇ ਦੇ ਵਿੱਚ ਚੁਦਰਾਹਟ ਵੀ ਬੜੀ ਤੇ ਉੱਤੋਂ ਬੰਦਾ ਖੂਬਸੂਰਤ ਵੀ ਹੋਵੇ ਤੇ ਇਸ਼ਕ ਕਿੰਨੇ ਕੀਤੇ? ਸਰ ਟ੍ਰਿਕੀ ਸਵਾਲ ਕਰ ਲਿਆ ਤੁਸੀਂ, ਪਰ ਕਾਫੀ ਕੀਤੇ। ਵਾਹ। ਤੇ ਕੋਈ ਮਤਲਬ ਆਖਰ 'ਚ ਜਾ ਕੇ ਕੋਈ ਜਿੱਥੇ ਸ਼ਾਦੀ ਹੋਈ ਉਹ ਕਾਮਯਾਬ ਹੋਇਆ ਇਸ਼ਕ ਜਾਂ ਉਹ? ਸਰ ਮੇਰੀ ਅਲਹਮਦੁਲਿਲਾ ਕੰਪਲੀਟਲੀ ਅਰੇਂਜ ਮੈਰਿਜ ਹੈ, ਬਟ ਮੈਂ ਆਈ ਐਮ ਵੈਰੀ ਫੋਰਚੂਨੇਟ। ਅੱਲਾਹ ਤਾਲਾ ਦੀ ਬੜੀ ਮਿਹਰਬਾਨੀ ਹੈ ਕਿ ਮੇਰੇ ਪਿੱਛੇ ਇੱਕ ਤੇ ਮੇਰੀਆਂ ਮਾਂ ਦੀਆਂ ਦੁਆਵਾਂ ਔਰ ਦੂਸਰਾ ਮੇਰੀ ਬੇਗਮ ਜਿਹੜੀ ਉਹ ਬੜਾ, ਤੁਹਾਨੂੰ ਪਤਾ ਹੈ ਕਿ ਮੈਂ ਤਾਂ ਟਾਈਮ ਹੀ ਨਹੀਂ ਦੇ ਸਕਦਾ। ਜੀ ਜੀ। ਆਈ ਐਮ ਐਬਸੋਲੂਟਲੀ ਹੈਪੀ, ਆਈ ਐਮ ਐਬਸੋਲੂਟਲੀ ਸੈਟਿਸਫਾਈਡ। ਔਰ ਹੁਣ ਮੇਰਾ ਇਸ਼ਕ ਮੇਰੀ ਬੇਗਮ ਹੀ ਹੈ ਕਾਫੀ ਅਰਸੇ ਤੋਂ, ਔਰ ਮੈਂ ਉਹਨੂੰ ਬੜਾ ਵੈਲਿਊ ਕਰਨਾ ਔਰ ਅੱਲਾਹ ਦਾ ਬੜਾ ਸ਼ੁਕਰ ਅਦਾ ਕਰਨਾ ਕਿ ਅੱਲਾਹ ਨੇ 2 ਬੇਟੀਆਂ ਦਿੱਤੀਆਂ ਨੇ, ਬੇਟਾ ਦਿੱਤਾ ਹੈ ਐਂਡ ਅਲਹਮਦੁਲਿਲਾ ਵੀ ਆਰ ਅ ਵੈਰੀ ਵੈਰੀ ਹੈਪੀ ਫੈਮਿਲੀ। ਤੇ ਸਰ ਤੁਸੀਂ ਇੰਨੇ ਮਸਰੂਫ ਰਹਿੰਦੇ ਹੋ, ਇਹਦੀ ਇਹ ਸਾਰੀ ਮਸਰੂਫੀਅਤ 'ਚ ਫੈਮਿਲੀ ਜ਼ਾਹਿਰ ਹੈ ਡਿਸਟਰਬ ਹੁੰਦੀ ਹੈ ਤੇ ਉਹ ਕੋਈ ਇਤਰਾਜ਼ ਨਹੀਂ ਕਰਦੇ ਤੁਹਾਡੇ ਤੇ ਜਾਂ ਕੋਈ ਮਤਲਬ ਗਿਲਾ ਕਰਦੇ ਹੋਣ? ਸਰ ਬਹੁਤ ਇਤਰਾਜ਼ ਕਰਦੇ ਨੇ, ਬਟ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਸਮਝ ਆ ਗਈ। ਮੇਰੀ ਵਾਲਦਾ ਨੇ ਤਾਂ ਸਾਰੀ ਜ਼ਿੰਦਗੀ ਤੋਂ ਹੀ ਇਹ ਵੇਖਿਆ ਕਿ ਬੋਰਡਿੰਗ 'ਚ ਰਿਹਾ, ਯੂਨੀਵਰਸਿਟੀਜ਼ ਹੈ, ਫਿਰ ਵਾਲਿਦ ਸਾਹਿਬ ਦੀ ਮਸਰੂਫੀਅਤ। ਤੇ ਇਹ ਕੋਸ਼ਿਸ਼ ਹੁੰਦੀ ਹੈ ਕਿ ਰੋਜ਼ ਸਵੇਰ
ਮੈਂ ਇਸ ਜ਼ਿੰਦਗੀ 'ਚ ਕਦੇ ਵੀ ਮਾਂ ਨੂੰ ਸਲਾਮ ਕੀਤਿਆਂ ਬਗੈਰ ਘਰੋਂ ਨਹੀਂ ਨਿਕਲਿਆ। ਮਾਸ਼ਾਅੱਲਾ। ਉਹਨਾਂ ਦਾ ਦੁਆ ਪਿਆਰ ਲੈ ਕੇ ਨਿਕਲਣਾ। ਔਰ ਜ਼ਰੂਰ ਬੱਚਿਆਂ ਵਾਸਤੇ ਵੀ ਬੜੀ ਦਿੱਕਤ ਹੈ। ਮੈਂ ਜਦੋਂ ਸਾਊਥ ਪੰਜਾਬ ਸਾਂ ਤੇ ਮੈਨੂੰ ਇੱਕ ਵੀਡੀਓ ਮੇਰੇ ਕਜ਼ਨ ਨੇ ਭੇਜੀ, ਮੇਰੀ ਛੋਟੀ ਭੈਣ ਨੇ ਭੇਜੀ, ਔਰ ਕਾਫੀ ਵਾਇਰਲ ਵੀ ਹੋਈ, ਜਿਹਦੇ 'ਚ ਮੇਰੇ ਬੇਟੇ ਨੂੰ, ਮੇਰੀ ਛੋਟੀ ਭੈਣ ਨੇ, ਡਾਕਟਰ ਹੈ ਮਾਸ਼ਾਅੱਲਾ, ਤੇ ਉਹ ਪੁੱਛ ਰਹੀ ਹੈ ਕਿ ਬਾਬਾ किधर गए, तो उन्होंने कहा बाबा गुम गए। बस बच्चा है 3.5 साल का, वही समझेगा। और इसी तरह कई ऐसी इंपॉर्टेंट इंगेजमेंट्स ने। मेरा छोटा भाई है, मेरे सगे ताया का बेटा है, उनकी इंगेजमेंट सी, मैं 2 हफ्ते पहले नहीं जा सकिया। कई खुशियां कुर्बान कीतियां करनियां पैंदियां ने, और ਜਦੋਂ ਵੇਖਦੇ ਆ ਕਿ ਲੱਖਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ 'ਚ ਬਿਹਤਰੀ ਆ ਰਹੀ ਹੈ, ਫਿਰ ਉਹਨਾਂ ਨੂੰ ਵੀ ਸਮਝਾਉਂਦੇ ਔਰ ਉਹ ਸਮਝ ਜਾਂਦੇ। ਤੇ ਸਰ ਤੁਹਾਡੇ ਜਿਹੜੀ ਜ਼ਿਲ੍ਹੀ ਸਿਆਸਤ ਹੈ ਉਹਦੇ ਵਿੱਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਉਹ ਜ਼ਿਲ੍ਹੀ ਸਿਆਸਤ ਦੇ ਵਿੱਚ ਕੁਝ ਪਾਰਟੀ ਦੇ ਅੰਦਰ ਇਖਤਲਾਫਾਤ ਮੌਜੂਦ ਨੇ, ਕੋਈ ਐਸੀ ਗੱਲ ਹੈ ਵੈਸੇ? ਸਰ ਮੈਂ ਗੱਲ ਖੋਲ ਦੇਣਾ, ਉੱਥੇ ਵੱਡੇ ਧੜੇ ਦੋ ਹੀ ਨੇ, ਇੱਕ ਸਾਡਾ ਧੜਾ ਹੈ ਔਰ ਇੱਕ ਮਲਿਕ ਅਹਿਮਦ ਖਾਨ ਸਾਹਿਬ, ਮਲਿਕ ਰਸ਼ੀਦ ਸਾਹਿਬ, ਮਲਿਕ ਅਹਿਮਦ ਸਈਦ ਸਾਹਿਬ। ਔਰ ਮੇਰੀ ਸਭ ਨਾਲ ਬਹੁਤ ਅੱਛੀ ਕੋਆਰਡੀਨੇਸ਼ਨ ਹੈ, ਮੇਰੇ ਵਾਲਿਦ ਸਾਹਿਬ ਦੀ ਵੀ। ਪਰ ਬਾਹਰ ਕਹਿ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ। ਅਸੀਂ ਜ਼ਿਆਦਾ ਆਪਣਾ ਸਟ੍ਰੈਸ ਇਸ ਵਾਸਤੇ ਰੱਖਦੇ ਹਾਂ ਕਿ ਉਹ ਮੁਸ਼ਰਫ ਸਾਹਿਬ ਦਾ ਜਿਹੜਾ ਡਿਫਿਕਲਟ ਟਾਈਮ ਸੀ ਨਾ, 10 ਸਾਲ, ਉਦੋਂ ਅਸੀਂ ਪਾਰਟੀ ਨਾਲ ਖੜੇ ਰਹੇ। ਬਿਲਕੁਲ ਖੜੇ। ਔਰ ਉਦੋਂ ਮਲਿਕ ਸਾਹਿਬਾਨ ਜਿਹੜੇ ਨੇ ਉਹ ਕਾਫ ਲੀਗ 'ਚ ਚਲੇ ਗਏ, ਬਟ ਫਿਰ ਉਹ ਨੂਨ ਲੀਗ 'ਚ ਆ ਗਏ, ਔਰ ਅਹਿਮਦ ਖਾਨ ਸਾਹਿਬ ਬੜੀ ਮਿਹਨਤ ਕਰ ਰਹੇ ਨੇ ਪਾਰਟੀ ਵਾਸਤੇ ਵੀ। ਤੇ ਓਵਰਆਲ ਹੁਣ ਇਖਤਲਾਫ ਕੋਈ ਨਹੀਂ, ਬਟ ਖੁਆਹਿਸ਼ਾਤ ਜ਼ਰੂਰ ਨੇ ਕਿ ਜ਼ਿਲ੍ਹੇ ਦਾ ਇਲੈਕਸ਼ਨ ਆਏ ਤੇ ਟਿਕਟ ਰਾਣਿਆਂ ਨੂੰ ਮਿਲੇਗੀ ਜਾਂ ਮਲਕਾਂ ਨੂੰ ਮਿਲੇਗੀ। ਔਰ ਮੈਂ ਸਮਝਣਾ ਜਾਇਜ਼ ਨੇ, ਉਹਨਾਂ ਦਾ ਹੱਕ ਹੈ ਉਹ ਆਪਣਾ ਕੇਸ ਪ੍ਰੋਟੈਸਟ ਪਲੀਡ ਕਰਨ, ਸਾਡਾ ਹੱਕ ਹੈ ਅਸੀਂ ਆਪਣਾ ਕੇਸ ਪਲੀਡ ਕਰੀਏ ਔਰ ਪਾਰਟੀ ਜਿਹਨੂੰ ਬਿਹਤਰ ਸਮਝੇ। ਬਟ ਓਵਰਆਲ ਕਾਫੀ ਬਿਹਤਰ ਲਾਇਜ਼ ਔਨ ਨੇ, ਔਰ ਮੈਂ ਸਮਝਣਾ ਕਿ ਐਸਾ ਕੋਈ ਇਖਤਲਾਫ ਨਹੀਂ ਔਨ ਗਰਾਊਂਡ ਜਿਹਦੇ ਵਾਸਤੇ ਕੋਈ ਵਰੀ ਦੀ ਜ਼ਰੂਰਤ ਹੈ। ਖੁਆਹਿਸ਼ਾਤ ਤਾਂ ਫਿਰ ਹਰ ਬੰਦੇ ਦੀ। ਤੇ ਸਰ ਉਹ ਦੂਸਰਾ ਧੜਾ ਜਿਹੜਾ ਜਿਨ੍ਹਾਂ ਦਾ ਤੁਸੀਂ ਜ਼ਿਕਰ ਵੀ ਕਰ ਦਿੱਤਾ ਖੁਦ ਹੀ, ਉਹ ਤੁਹਾਡੇ ਖਾਨਦਾਨ ਦੇ ਕੁਝ ਲੋਕ ਵੀ ਉਹਨਾਂ ਦੇ ਨਾਲ ਸ਼ਾਮਿਲ ਨੇ? ਸਰ ਸਾਡੀ ਅਸਲ 'ਚ 2 ਹੈਂਡੀਕੈਪਸ ਨੇ। ਅਸੀਂ ਅਲਹਮਦੁਲਿਲਾ ਅੱਜ ਤੱਕ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਜਾਂ ਉਸ ਤੋਂ ਪਹਿਲੇ ਵੀ ਇੱਕ ਅੱਧੀ ਵਾਰੀ ਹੋਈ ਹੈ ਕਿ ਜ਼ਿਲ੍ਹਾ ਨਾਜ਼ਿਮ ਦੀ ਸੀਟ ਸਾਡੇ ਤਹਿਸੀਲ ਪੱਤੋਕੀ ਤੋਂ ਬਾਹਰ ਗਈ ਹੋਵੇ, ਔਰ ਖਸੂਸਨ ਸਾਡੀ ਫੈਮਿਲੀ ਦੀ ਰੀਜ਼ਨ ਹੈ ਕਿ ਸਾਡਾ ਲੋਕਾਂ ਨਾਲ ਤਾਲੁਕ, ਔਰ ਇਟ ਇਜ਼ ਬਿਯੋਂਡ ਐਨੀਥਿੰਗ ਐਲਸ। ਲੋਕ ਰਿਗਾਰਡ ਵੈਲਿਊ ਕਰਦੇ ਨੇ ਕਿ ਓਨੈਸਟ ਲੋਕ ਨੇ, ਇਹ ਵਰਕਰ ਨੇ, ਇਹ ਮਿਹਨਤ ਕਰਦੇ ਨੇ, ਮੈਰਿਟ ਇਨਸ਼ੋਰ ਕਰਦੇ ਨੇ, ਜ਼ੁਲਮ ਨਹੀਂ ਕਰਦੇ। ਇਸ ਸੱਚ ਕੋਈ ਇਖਤਲਾਫ ਨਹੀਂ। ਅਸੀਂ ਇੱਕ ਹੀ ਧੜਾ, ਰਾਣਾ ਇਕਬਾਲ ਸਾਹਿਬ ਦੇ ਜਿਹੜੇ ਵੱਡੇ ਬੇਟੇ ਨੇ ਜਾਵੇਦ ਸਾਹਿਬ, ਉਹ ਤੇ ਅਹਿਮਦ ਖਾਨ ਸਾਹਿਬ ਬੈਚਮੇਟ ਨੇ ਜੀ। ਔਰ ਫਿਰ ਯਾਰੀ ਦੋਸਤੀ ਫਿਰ ਜਿਨ੍ਹਾਂ ਦੀ ਹੋਏ ਉਹਨਾਂ ਦੀ ਬੇਤਕਲਫੀ ਵੀ ਹੁੰਦੀ ਹੈ ਜੀ, ਧੜੇਬਾਜ਼ੀ ਵੀ ਹੁੰਦੀ ਹੈ। ਬਟ ਓਵਰਆਲ ਐਸੀ ਕੋਈ ਜਿਸ ਤਰ੍ਹਾਂ ਮੈਂ ਕਿਹਾ ਵਰੀਇੰਗ ਗੱਲ ਨਹੀਂ। ਅਸੀਂ ਇੱਕ ਫੈਮਿਲੀ ਹਾਂ, ਔਰ ਅਗਰ ਮਲਿਕ ਅਹਿਮਦ ਖਾਨ ਸਾਹਿਬ ਜਾਂ ਮਲਿਕ ਰਸ਼ੀਦ ਸਾਹਿਬ ਜਾਂ ਅਹਿਮਦ ਸਈਦ ਸਾਹਿਬ ਆਪਣੀ ਫੈਮਿਲੀ ਦਾ ਕੇਸ ਪਲੀਡ ਕਰਦੇ ਨੇ ਪਾਰਟੀ 'ਚ ਕਿਸੇ ਲੋਕਲ ਗਵਰਨਮੈਂਟ ਦੀ ਨੋਮੀਨੇਸ਼ਨ 'ਚ, ਤੇ ਮੈਂ ਸਮਝਣਾ ਉਹ ਵੀ ਬਜਾਏ ਅਸੀਂ ਆਪਣਾ ਕੇਸ ਪਲੀਡ ਕਰ ਰਹੇ ਹਾਂ। ਜੋ ਪਾਰਟੀ ਫੈਸਲਾ ਕਰੇ ਉਹਦੀ ਬਾਹਰ ਕਹਿ ਪਾਸਦਾਰੀ ਉਹ ਵੀ ਕਰਦੇ ਨੇ, ਰਸੀ ਵੀ ਕਰਦੇ। ਨਿਸਾਬ ਸਾਜ਼ੀ ਔਰ ਟੀਚਰਸ ਟ੍ਰੇਨਿੰਗ ਵਾਸਤੇ ਕਾਇਮ ਮਹਿਕਮਾ ਪੈਕਟਾ ਪਹੁੰਚੇ ਤੇ ਉੱਥੇ ਸੈਕਟਰੀ ਸਕੂਲਸ ਖਾਲਿਦ ਨਜ਼ੀਰ ਵੱਟੂ ਨੇ ਇਸਤਕਬਾਲ ਕੀਤਾ। ਬਾਅਦ ਵਿੱਚ ਵਜ਼ੀਰ ਤਾਲੀਮ ਨੇ ਮੀਟਿੰਗ ਰੂਮ 'ਚ ਆਏ ਹੋਏ ਮਹਿਮਾਨਾਂ ਨਾਲ ਮੁਲਾਕਾਤ ਕੀਤੀ, ਔਰ ਉਸ ਤੋਂ ਬਾਅਦ ਉੱਥੇ ਮੌਜੂਦ ਮਹਿਕਮਾ ਦੇ ਅਮਲਾ ਨੇ ਸਾਨੂੰ ਟੀਚਰਸ ਟ੍ਰੇਨਿੰਗ ਔਰ ਨਵੇਂ ਆਉਣ ਵਾਲੇ ਮਨਸੂਬਿਆਂ ਦੇ ਬਾਰੇ 'ਚ ਦੱਸਿਆ। ਇੱਥੋਂ ਨਿਕਲ ਕੇ ਮਹਿਕਮਾ ਤਾਲੀਮ ਦੇ ਡਾਟਾ ਸੈਂਟਰ ਪਹੁੰਚੇ, ਜਿੱਥੇ ਵਜ਼ੀਰ ਤਾਲੀਮ ਨੇ ਫਰਦਨ ਸਾਰੇ ਅਮਲੇ ਨਾਲ ਮੁਲਾਕਾਤ ਕੀਤੀ ਔਰ ਸਾਨੂੰ ਉਹ ਡਿਪਾਰਟਮੈਂਟ ਵੀ ਦਿਖਾਇਆ ਜਿੱਥੇ ਪੂਰੇ ਪੰਜਾਬ ਦੇ तमाम ਸਕੂਲਾਂ ਦੀ ਮੋਨੀਟਰਿੰਗ ਕੀਤੀ ਜਾਂਦੀ ਹੈ। ਇੱਥੇ ਪਹੁੰਚ ਕੇ ਸਾਨੂੰ ਇੱਕ ਨਵੀਂ ਤੇ ਦਿਲਚਸਪ ਗੱਲ ਦਾ ਪਤਾ ਲੱਗਿਆ ਕਿ ਇਸ ਡਾਟਾ ਸੈਂਟਰ ਵਿੱਚ ਪੂਰੇ ਪੰਜਾਬ ਦੇ तमाम ਸਰਕਾਰੀ ਸਕੂਲਾਂ ਦਾ ਤਫਸੀਲੀ ਡਾਟਾ ਰੋਜ਼ਾਨਾ ਦੀ ਬੁਨਿਆਦ ਤੇ ਇਕੱਠਾ ਕੀਤਾ ਜਾਂਦਾ ਹੈ। ਇਸ ਡਾਟਾ ਵਿੱਚ तमाम ਅਸਾਤਜ਼ਾ ਤੇ ਤੁਲਬਾ ਦੀ ਹਾਜ਼ਰੀ ਤੋਂ ਲੈ ਕੇ ਸਕੂਲਾਂ ਦੀ ਹਰ ਚੀਜ਼ ਨੂੰ ਮੋਨੀਟਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਜ਼ੀਰ ਤਾਲੀਮ ਨੇ ਸਾਨੂੰ ਉਹ ਕਮਰਾ ਵੀ ਦਿਖਾਇਆ ਜਿੱਥੇ ਇਹ ਸਾਰਾ ਕੁਝ ਮੋਨੀਟਰ ਕਰਨ ਵਾਸਤੇ ਜਦੀਦ ਤਰੀਨ ਸਿਸਟਮ ਲਾਇਆ ਗਿਆ ਹੈ। ਇੱਥੋਂ ਨਿਕਲ ਕੇ ਲਾਹੌਰ ਦੇ ਨਵਾਜ਼ ਸ਼ਰੀਫ ਸੈਂਟਰ ਆਫ ਐਕਸੀਲੈਂਸ ਦਾ ਰੁਖ ਕੀਤਾ। ਉੱਥੇ ਪਹੁੰਚੇ ਤੇ ਅਦਾਰੇ ਦੀ ਸਰਬਰਾਹ
ਮਿਨਾਹਲ ਹੁਸੈਨ ਤੇ ਡਾਇਰੈਕਟਰ ਆਪਰੇਸ਼ਨਸ ਸਦਫ ਮਲਿਕ ਸਾਹਿਬਾਂ ਨੇ ਸਾਡਾ ਇਸਤਕਬਾਲ ਕੀਤਾ। ਇਸ ਤੋਂ ਬਾਅਦ ਅਦਾਰੇ ਦੀ ਸਰਬਰਾਹ ਔਰ ਡਾਇਰੈਕਟਰ ਨੇ ਸਾਨੂੰ ਅਦਾਰੇ ਦਾ ਦੌਰਾ ਕਰਵਾਇਆ। ਮੁਖਤਲਿਫ ਕਲਾਸਰੂਮ ਵੀ ਵਿਖਾਏ ਔਰ ਗੈਰ ਨਿਸਾਬੀ ਸਰਗਰਮੀਆਂ ਵਾਲੇ ਕਮਰਿਆਂ ਦਾ ਵੀ ਦੌਰਾ ਕਰਵਾਇਆ। ਇਸ ਸਕੂਲ ਦੇ ਵਿੱਚ ਕਮ ਉਮਰ ਬੱਚਿਆਂ ਦੀ ਤਾਲੀਮੋ ਤਰਬੀਅਤ ਕੀਤੀ ਜਾਂਦੀ ਹੈ ਔਰ ਇਸ ਅਦਾਰੇ ਵਿੱਚ ਬੱਚਿਆਂ ਦੀ ਜਿਸਮਾਨੀ ਨਸ਼ੋ ਨੁਮਾ ਵਾਸਤੇ ਮੌਜੂਦ ਮਿਨੀ ਜਿਮ ਤੇ ਸਵੀਮਿੰਗ ਪੂਲ ਦਾ ਵੀ ਦੌਰਾ ਕਰਵਾਇਆ। ਔਰ ਦਿਲਚਸਪ ਗੱਲ ਇਹ ਵੇ ਕਿ ਵਜ਼ੀਰ ਤਾਲੀਮ ਦਾ ਆਪਣਾ ਬੇਟਾ ਵੀ ਐਸੇ ਸਕੂਲ 'ਚ ਤਾਲੀਮ ਹਾਸਲ ਕਰ ਰਿਹਾ ਹੈ। ਅੱਛਾ ਰਾਣਾ ਸਾਹਿਬ, ਇਹ ਜਿਹੜੇ ਇੱਕ ਤਾਂ ਸਰਕਾਰੀ ਸਕੂਲਾਂ ਦੇ ਤੇ ਤੁਸੀਂ ਇੰਚਾਰਜ ਹੈ ਹੀ ਹੈ, ਇਹ ਜਿਹੜੇ ਪ੍ਰਾਈਵੇਟ ਸਕੂਲ ਨੇ ਇਹ ਸ਼ੁਤਰ ਬੇਮਹਾਰ ਦੀ ਤਰ੍ਹਾਂ ਬੇਸ਼ੁਮਾਰ ਫੀਸਾਂ 'ਚ ਇਜ਼ਾਫੇ ਔਰ ਉਸ ਤੋਂ ਇਲਾਵਾ ਵੀ ਇੰਨੇ ਕਿ ਅਖਰਾਜਾਤ ਨੇ ਬੱਚਿਆਂ ਦੇ ਸਿਰਾਂ ਦੇ ਉੱਤੇ, ਬੱਚਿਆਂ ਦੇ ਵਾਲਿदैन ਦੇ ਸਿਰਾਂ ਦੇ ਉੱਤੇ ਕਿ ਉਹ ਲੋਕ ਪਰੇਸ਼ਾਨ ਨੇ ਬੜੇ। ਅਤੇ ਕਿਆ ਪ੍ਰਾਈਵੇਟ ਸਕੂਲਾਂ ਦੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਕੋਈ ਐਸੀ ਅਥਾਰਟੀ ਕੋਈ ਨਹੀਂ ਜਿਹੜੀ ਮਤਲਬ ਗੌਰਮੈਂਟ ਦੀ ਨਿਗਰਾਨੀ 'ਚ ਚੱਲ ਰਹੀ ਸਰ ਹੈ? ਵੇਖੋ, ਦੋ ਚੀਜ਼ਾਂ ਨੇ ਇਸ ਮੁਲਕ 'ਚ। ਜਦੋਂ ਸਰਕਾਰੀ ਸਕੂਲਾਂ ਦਾ ਸਟੈਂਡਰਡ ਥੱਲੇ ਗਿਆ ਨਾ ਤੇ ਪ੍ਰਾਈਵੇਟ ਸਕੂਲਾਂ ਨਹੀਂ ਸੰਭਾਲਿਆ ਸੀ। ਹੁਣ ਪ੍ਰੋਬਲਮ ਇਹ ਹੈ ਕਿ ਸਰਕਾਰੀ ਸਕੂਲ ਇੱਥੇ ਨੇ ਔਰ ਪ੍ਰਾਈਵੇਟ ਸਕੂਲ ਇੱਥੇ ਨੇ। ਅਸੀਂ ਸਟੈਂਡਰਡ ਇੰਕਰੀਜ਼ ਕਰ ਰਹੇ ਹਾਂ, ਸਾਡੀ ਤੇ ਤਾਲੀਮ ਹੈ ਫ੍ਰੀ। ਤੁਸੀਂ ਇਹ ਵੇਖੋ, ਇਹ ਅਦਾਰਾ ਕੋਈ ਪ੍ਰਾਈਵੇਟ ਸਕੂਲ ਤੋਂ ਘੱਟ ਹੈ। ਜਦੋਂ ਅਸੀਂ ਇੱਥੇ ਪਹੁੰਚ ਗਏ ਨਾ ਤੇ ਫਿਰ ਇਨਸ਼ਾਅੱਲਾ ਅਗਲਾ 1.5 ਸਾਲ ਮੈਂ ਸਮਝਣਾ ਸਾਡਾ 1.5 ਸਾਲ ਮੁਕੰਮਲ ਹੋ ਗਏ, 1.5 ਹੋਰ ਰਹਿ ਗਿਆ। ਇਹ ਰਿਕਾਰਡ ਕਰ ਲਓ ਦੁਬਾਰਾ, 3 ਸਾਲਾਂ ਤੋਂ ਬਾਅਦ ਪ੍ਰਾਈਵੇਟ ਸਕੂਲਸ ਨਾ ਸਿਰਫ ਫੀਸਾਂ ਅੱਧੇ ਤੋਂ ਜ਼ਿਆਦਾ ਘਟਾਉਣਗੇ, ਉਹ ਫ੍ਰੀ ਬੱਸਾਂ ਵੀ ਚਲਾਉਣਗੇ ਕਿ ਸਾਡੇ ਕੋਲ ਆਓ, ਬਟ ਉਦੋਂ ਵੇਲਾ ਲੰਘ ਜਾਣਾ। ਨਹੀਂ, ਉਹ ਸਾਡੀਆਂ ਪਾਲਿਸੀਆਂ ਦੀ ਵਜ੍ਹਾ ਨਾਲ ਨੋ ਡਾਊਟ ਕਿ ਤੁਸੀਂ ਗੌਰਮੈਂਟ ਸੈਕਟਰ 'ਤੇ ਐਸੀਆਂ ਪਾਲਿਸੀਆਂ ਲਿਆ ਰਹੇ ਹੋ ਜਿਨ੍ਹਾਂ ਦੀ ਵਜ੍ਹਾ ਨਾਲ ਬੱਚੇ ਤੁਹਾਡੇ ਵੱਲ ਜ਼ਿਆਦਾ ਮਾਇਲ ਹੋ ਰਹੇ ਨੇ। ਲੇਕਿਨ ਕਿਆ ਕੋਈ ਐਸੀ ਮਤਲਬ ਰਿਆਸਤ ਜਿਹੜੀ ਹੈ ਉਹਦੀ ਜ਼ਿੰਮੇਵਾਰੀ ਹੈ ਸਰ ਉਹਦੇ 'ਚ ਵੇਖੋ ਲੀਗਲ ਲਾਜ਼ ਨੇ ਕਿ ਜਿਵੇਂ 8% ਤੋਂ ਵੱਧ ਨਹੀਂ ਪੜ੍ਹਾ ਸਕਦੇ, ਬਟ ਤੁਸੀਂ ਸਮਝਦੇ ਹੋ ਕਿ ਪ੍ਰਾਈਵੇਟ ਸਕੂਲਸ ਕੀ ਕਰਦੇ ਨੇ, ਪਿਕਨਿਕ ਟ੍ਰਿਪ ਪਾ ਲਿਆ, ਐਡੀਸ਼ਨਲ ਕਾਸਟ ਪਾ ਲਈ, ਬਟ ਕਿਉਂਕਿ ਆਲਟਰਨੇਟ ਨਹੀਂ ਹੈਗਾ। ਮੇਰਾ ਇਹ ਮੰਨਣਾ ਹੈ ਕਿ ਜਦੋਂ ਤੁਸੀਂ ਆਪ ਅੱਛੀ ਤਾਲੀਮ ਨਹੀਂ ਦੇ ਰਹੇ ਤੇ ਤੁਸੀਂ ਰੈਗੂਲੇਟ ਉਹਨਾਂ ਨੂੰ ਕਰਨ ਜਾ ਰਹੇ ਹੋ ਜਾਂ ਉਹਨਾਂ ਨੂੰ ਸਮਝਾਉਣ ਜਾ ਰਹੇ ਹੋ ਜਿਹੜੇ ਕਮ ਸੇ ਕਮ ਤੁਹਾਡੇ ਤੋਂ ਬਿਹਤਰ ਤੇ ਦੇ ਰਹੇ ਨੇ ਕੁਛ ਨਾ ਕੁਛ। ਤੇ ਜਦੋਂ ਸਾਡੇ ਅਦਾਰਿਆਂ ਦਾ ਲੈਵਲ ਆਫ ਕੁਆਲਿਟੀ ਵਧੇਗਾ ਨਾ, ਆਟੋਮੈਟਿਕਲੀ ਰੈਮਡੀ ਉਹ ਕਰਨੀ ਚਾਹੀਦੀ ਜਿਹੜੀ ਸਸਟੇਨੇਬਲ ਹੋ। ਅੱਜ ਤੁਸੀਂ ਵਜ਼ੀਰ ਹੋ, 4 ਸਕੂਲਾਂ ਨੂੰ ਦਬਾ ਲਓਗੇ, ਸਹੀ ਹੈ, ਸੁਬਾਹ ਨਹੀਂ ਹੋਗੇ ਫਿਰ ਕੀ ਹੋਏਗਾ। ਬਟ ਜਦੋਂ ਸਟੈਂਡਰਡ ਪਾਲਿਸੀ ਐਸੀ ਬਣੇ ਨਾ, ਜਸਟ ਬਣੀ ਹੈ ਪੁਲਿਸ ਬਣੀ, ਅੱਛਾ, ਬਟ ਤੁਹਾਨੂੰ ਪਤਾ ਇਸ ਮੁਲਕ 'ਚ ਅਦਾਲਤਾਂ ਨੇ, ਸਟੇ ਨੇ, ਇਸ਼ੂਜ਼ ਨੇ, ਤੇ ਤੁਸੀਂ ਉਹਦਾ ਇਲਾਜ ਇਹ ਕਰੋ ਕਿ ਆਪਣਾ ਲੈਵਲ ਕੁਆਲਿਟੀ ਦਾ ਉੱਥੇ ਲੈ ਜਾਓ ਕਿ ਉਹ ਮਜਬੂਰ ਹੋ ਜਾਣ। ਇਤਰਾਜ਼ ਵੀ ਕੋਈ ਨਹੀਂ, ਤੇ ਮਾਂ ਪਿਓ ਦੀ ਤੇ ਚੋਇਸ ਹੈ ਨਾ। ਅਸੀਂ ਫੀ ਪੜ੍ਹਾ ਰਹੇ ਹਾਂ, ਉਹ ਲੱਖਾਂ ਲੈ ਰਹੇ ਨੇ, ਤੇ ਫ੍ਰੀ ਦੀ ਕੁਆਲਿਟੀ ਅਗਰ ਬਿਹਤਰ ਹੋਏਗੀ ਤਾਂ ਕੋਈ ਪਾਗਲ ਹੀ ਹੈ ਜਿਹੜਾ ਉੱਥੇ ਜਾਏਗਾ। ਬਿਲਕੁਲ ਠੀਕ ਹੈ। ਅੱਛਾ ਰਾਣਾ ਸਾਹਿਬ, ਇਹ ਜਿਹੜੇ ਤੁਸੀਂ ਸਕੂਲ ਆਊਟਸੋਰਸ ਕਰ ਰਹੇ ਹੋ ਇਹਦੇ ਉੱਤੇ ਬੜੀ ਤਨਕੀਦ ਹੋ ਰਹੀ ਹੈ ਮੁਖਤਲਿਫ ਹਲਕਿਆਂ ਦੀ ਜਾਨਬ ਤੋਂ, ਤੇ ਇਹ ਤੁਸੀਂ ਕੀ ਸਮਝਦੇ ਹੋ, ਇਹ ਹੁਕੂਮਤ ਦਾ ਬਿਹਤਰ ਫੈਸਲਾ ਹੈ ਕਿ ਜਿਹੜੇ ਸਕੂਲ ਆਊਟਸੋਰਸ ਕੀਤੇ ਗਏ? ਸਰ ਅੱਲਾਹ ਤਾਲਾ ਜਿਹੜਾ ਹੈ ਨਾ ਉਹ ਵਸੀਲੇ ਬਣਾਉਂਦਾ ਹੈ। ਪਹਿਲੇ ਫੇਜ਼ ਦੇ 5700 ਸਕੂਲਾਂ ਦੀ ਇਨਰੋਲਮੈਂਟ ਜਿਹੜੀ ਫਸੀ ਸੀ 2 ਲੱਖ ਤੇ 4.5 ਲੱਖ ਹੋ ਗਈ। ਅੱਛਾ ਸਰ, ਇਹਦਾ ਮਤਲਬ ਇਹ ਹੋਇਆ ਕਿ ਇਹ ਜਿਹੜੇ ਸਕੂਲ ਤੁਸੀਂ ਆਊਟਸੋਰਸ ਕੀਤੇ ਨੇ ਇਹਦਾ ਬਿਹਤਰ ਰਿਜ਼ਲਟ ਆ ਰਿਹਾ ਹੈ? ਬਹੁਤ ਬਿਹਤਰ ਆ ਰਿਹਾ ਹੈ। ਕਿੰਨੇ ਸਕੂਲ ਹੁਣ ਤੱਕ ਆਊਟਸੋਰਸ? ਸਰ ਪਹਿਲੇ ਫੇਜ਼ 'ਚ ਅਸੀਂ 5700 ਆਊਟਸੋਰਸ ਕੀਤੇ। ਸਕੂਲ ਕਿਹੜੇ ਸੀ? ਤਾਲਾ ਲੱਗਾ ਹੈ, ਬੱਚੇ 30 ਤੋਂ ਘੱਟ ਨੇ, ਉਹ ਇਨਰੋਲਮੈਂਟ ਚਲੀ ਗਈ 2 ਲੱਖ ਤੋਂ 4.5 ਲੱਖ, ਕਿਉਂਕਿ ਉਹਨੂੰ ਹੁਣ ਫਿਕਰ ਹੈ ਬੱਚੇ ਘਟਣਗੇ, ਅਸੀਂ ਪੇਮੈਂਟ ਘਟਾ ਦੇਵਾਂਗੇ ਆਪ ਹੀ। ਟੀਚਰਸ ਟ੍ਰੇਨਿੰਗ ਵੀ ਉਹ ਕਰਾ ਰਹੇ ਆ, ਫਿਰ ਸਾਨੂੰ ਉਹਦੇ ਵਾਸਤੇ ਮਜ਼ੀਦ ਅਫਸਰ ਵੀ ਨਹੀਂ ਰੱਖਣੇ ਪਏ ਕਿ ਇੱਕ ਸਕੂਲ ਹੈ 13 ਅਫਸਰ ਰੱਖੋ, ਕੋਈ ਮੋਨੀਟਰਿੰਗ ਕਰ ਰਿਹਾ ਹੈ, ਕੋਈ AEO ਲੱਗਾ ਹੈ, ਕੋਈ ਡਿਪਟੀ ਐਜੂਕੇਸ਼ਨ, ਕੋਈ DO CO। ਮੋਨੀਟਰਿੰਗ ਇਜ਼ ਡਾਇਰੈਕਟ ਥਰੂ ਅਸ। ਬੱਚਾ 85% ਨੰਬਰ ਲਵੇ, ਨਾਦਰਾ ਵੈਰੀਫਾਈਡ, ਉਹ ਸਾਡੇ ਕੋਲ ਪੇਮੈਂਟ ਲੈ। ਸਿੰਪਲ ਜਿਹਾ ਮਾਡਲ ਹੈ। ਕਿਤਾਬਾਂ ਵੀ ਅਸੀਂ ਦਿੰਦੇ ਹਾਂ, ਸਕੂਲ ਵੀ ਸਾਡਾ ਸਰਕਾਰੀ ਹੈ, ਚਲਾਉਣ ਵਾਸਤੇ ਸਿਕੰਦਰ ਦੀ ਜਗ੍ਹਾ ਅਲੀ ਨੂੰ ਦੇ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਰਾਣਾ ਸਿਕੰਦਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਅੱਜ ਅਸੀਂ ਸਾਰਾ ਦਿਨ ਤੁਹਾਡੇ ਨਾਲ ਗੁਜ਼ਾਰਿਆ ਤੇ ਤੁਹਾਡੇ ਬੇਸ਼ੁਮਾਰ ਮਨਸੂਬਿਆਂ ਤੋਂ ਅਸੀਂ ਵੀ ਆਗਾਹ ਹੋਏ ਤੇ ਸਾਡੇ ਵੇਖਣ ਵਾਲੇ ਵੀ ਆਗਾਹ ਹੋਣਗੇ, ਤੇ ਤੁਹਾਡਾ ਬੇਹੱਦ ਸ਼ੁਕਰੀਆ। ਸਰ ਜਨਾਬ ਦੀ ਆਮਦ ਦਾ ਸ਼ੁਕਰੀਆ। ਹੁਣ ਇੱਕ ਆਖਰੀ ਸਵਾਲ ਮੇਰਾ ਵੀ ਜੀ, ਕਿਆ ਤੁਸੀਂ ਬਹੈਸੀਅਤ ਪਾਕਿਸਤਾਨੀ, ਤੁਹਾਡਾ ਇੱਕ ਨਾਂ ਹੈ, ਤੁਸੀਂ ਇੱਕ ਜ਼ਿੰਦਗੀ 'ਚ ਮਿਹਨਤ ਕੀਤੀ, ਤੁਸੀਂ ਸਕੂਲ ਐਜੂਕੇਸ਼ਨ ਦੇ ਮਨਸੂਬਿਆਂ ਨਾਲ ਮੁਤਮਿਨ ਹੋ?
ਕਿਆ ਤੁਸੀਂ ਉਮੀਦ ਕਰ ਰਹੇ ਸੀ ਕਿ ਇਸ ਹੱਦ ਤੱਕ ਕੰਮ ਹੋਏਗਾ? ਕਿ ਅਸੀਂ ਰਸਤੇ 'ਚ ਇਹੀ ਗੱਲ ਕਰਦੇ ਆ ਰਹੇ ਸਾਂ ਤੇ ਮੈਂ ਵੀ ਇਹੀ ਕਿਹਾ, ਮੈਂ ਕਿਹਾ ਯਾਰ ਇਤਨਾ ਤਜਰਬਾ ਹੋ ਗਿਆ ਮਾਸ਼ਾਅੱਲਾ, 40 ਸਾਲ ਦਾ ਮੇਰੀ ਜਰਨਲਿਜ਼ਮ ਦਾ, ਤੇ ਮੈਂ ਬਹੁਤ ਘੱਟ ਲੋਕ ਦੇਖੇ ਨੇ ਜਿਹੜੇ ਇੰਨੀ ਡੈਡੀਕੇਸ਼ਨ ਦੇ ਨਾਲ ਮਤਲਬ ਤੁਹਾਡੇ ਜਿਹੜੇ ਆਫਿਸ ਵੀ ਗਏ ਆ ਤੇ ਮਾਸ਼ਾਅੱਲਾ ਉੱਥੇ ਬੜਾ ਅੱਛਾ ਕੰਮ ਹੁੰਦਾ ਨਜ਼ਰ ਆ ਰਿਹਾ ਸਰ। ਜਿਉਂਦੇ ਵਸਦੇ ਰਹੋ ਸਰ। ਬਹੁਤ ਸ਼ੁਕਰੀਆ ਸਰ, ਥੈਂਕ ਯੂ वेरी मच सर, आपकी तमाम टीम का शुक्रिया। ਬਹੁਤ ਸ਼ੁਕਰੀਆ ਸਰ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਦਾ ਵੇਲਾ ਗਿਆ ਮੁੱਕ। ਅਗਲੇ ਹਫਤੇ ਇੱਕ ਨਵੀਂ ਸੋਚ, ਇੱਕ ਨਵੇਂ ਪ੍ਰਾਹੁਣੇ ਦੇ ਨਾਲ ਦੁਬਾਰਾ ਹਾਜ਼ਰ ਖਿਦਮਤ ਹੋਵਾਂਗੇ। ਉਦੋਂ ਤੱਕ ਇਜਾਜ਼ਤ ਦਿਓ। ਅੱਲਾ ਹਾਫਿਜ਼।